ਇਹ 4 ਤੋਂ 5 ਪੱਤੇ ਛੱਡੇ ਜਾਂਦੇ ਨੇ ਔਰ ਪੱਤੇ ਨੂੰ ਚੌੜਾ ਕੀਤਾ ਜਾਂਦਾ। ਹਾਂ ਚੌੜਾ, ਜਿੰਨਾ ਜ਼ਿਆਦਾ ਚੌੜਾ ਹੋਏਗਾ ਉਤਨਾ ਜ਼ਿਆਦਾ ਇਹਦੇ ਵਿੱਚ ਅਸਰ ਜ਼ਿਆਦਾ ਹੋਏਗਾ। ਆ ਇੱਥੇ ਤੱਕ ਜਾਂਦਾ ਹੈ ਪੱਤਾ, ਪਾਨ ਦੇ ਪੱਤੇ ਵਰਗੀ ਸ਼ਕਲ ਹੈ ਇਹਦੀ। 1 ਕਿੱਲੇ ਤੇ 1 ਲੱਖ ਰੁਪਈਆ ਖਰਚਾ, 6 ਮਹੀਨੇ ਦੀ ਫਸਲ ਤੇ ਲੱਖ ਰੁਪਈਆ ਲਾ ਕੇ ਤੇ 4,80,000 ਰੁਪਈਆ ਬਣੂਗਾ, ਬਣ ਜਾਂਦਾ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਸੱਤੂ ਵੀ ਖਾਣੇ ਤੇ ਸ਼ਕਰੋਟੀਆਂ ਵੀ ਮਾਰਨੀਆਂ। ਸੱਤੂ ਜਦੋਂ ਪੀਸੇ ਹੋਏ ਹੋਣ ਨਾ ਜੀ ਤੇ ਉਹ ਫੱਕਾ ਮਾਰੀਏ ਤੇ ਉਹ ਫਿਰ ਸੰਘ ਚੋਂ ਸੀਟੀਆਂ ਵੱਜਦੀਆਂ। ਹਾਂ, ਤੇ ਉਹ ਧਗਾਣੇ ਵੱਜਦੀਆਂ, ਉਹ ਨਾ ਵੀ ਕੋਈ ਕਿਸੇ ਦਾ ਦਿਲ ਹੋਵੇ ਤਾਂ ਵੀ ਵੱਜਦੀਆਂ। ਉਹ ਕਦੀ ਸੱਤੂਆਂ ਦਾ ਫੱਕਾ ਮਾਰ ਕੇ ਦੇਖਿਓ। ਸਾਡੇ ਜ਼ਿਮੀਂਦਾਰਾਂ ਨਾਲ ਦੀ ਇਦਾਂ ਹੋ ਰਹੀ ਹੈ ਇਸ ਟਾਈਮ। ਬਿਲਕੁਲ, ਜਿਹੜੀ ਫਸਲ ਲਾਉਂਦੇ ਆ, ਜਿਹੜੀ ਸ਼ੈ ਨੂੰ ਹੱਥ ਪਾਉਂਦੇ ਆ ਨਾ, ਵੀ ਬਸ ਗੱਲ ਉਹ ਸ਼ਕਰੋਟੀਆਂ ਵਾਲੀ ਬਣੀ ਹੋਈ ਆ। ਤੁਸੀਂ ਹੁਣ ਕਹੋਗੇ ਵੀ ਯਾਰ ਵਿਆਹ ਦੇ ਵਿੱਚ ਬੀਜ ਦਾ ਗਾ ਵੀ ਚੰਗੀ ਭਲੀਆਂ ਸਬਜ਼ੀਆਂ ਦੂਈਆਂ ਫਸਲਾਂ ਦਿਖਾ ਕੇ ਤੇ ਅੱਜ ਖਲੋਤਾ ਤੰਬਾਕੂ ਦੇ ਵਿੱਚ। ਤੰਬਾਕੂ ਨੂੰ ਅਸੀਂ ਬਤੌਰੇ ਫਸਲ ਗੱਲ ਕਰਨੀ ਤੇ ਤੁਹਾਨੂੰ ਅੱਜ ਉਹ ਤੰਬਾਕੂ ਵਿਖਾਣਾ ਜਿਹੜਾ ਤੁਸੀਂ ਕਦੀ ਵੀ ਜ਼ਿੰਦਗੀ 'ਚ ਨਹੀਂ ਸੁਣਿਆ ਹੋਊਗਾ। ਇਹ ਕੋਈ ਨਵੀਂ ਸ਼ੈ ਆਈ ਆ, ਕਿਹੜੇ ਵਰਤਾਰੇ 'ਚ ਆਉਂਦਾ, ਕਿੱਦਾਂ ਇਹ ਹੁੰਦਾ। ਤੰਬਾਕੂ ਅਸੀਂ ਜੰਮਦੇ ਲਾ ਤੋਂ ਦੇਖਦੇ ਆ ਰਹੇ ਹਾਂ। ਸਾਡੇ ਸੱਜੇ ਖੱਬੇ ਸਾਡੇ ਪਿੰਡਾਂ ਦੇ ਵਿੱਚ ਬੰਦੇ ਲਾਉਂਦੇ, ਕੋਈ ਆਪਦੇ ਪੀਣ ਜੋਗੇ ਜਾਂ ਜਿਵੇਂ ਕਿਵੇਂ ਲਾਉਂਦੇ। ਪਰ ਜਿਹੜੀ ਆਹ ਫਸਲ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਨਾ, ਇਹ ਕੈਮਰੇ 'ਚ ਤਾਂ ਤੁਹਾਨੂੰ ਸ਼ਾਇਦ ਨਾ ਪਤਾ ਲੱਗੇ, ਪਰ ਜਦੋਂ ਅਸੀਂ ਆ ਕੇ ਵੇਖੀਏ ਅਸੀਂ ਵੀ ਇੱਕ ਵਾਰੀ ਵੇਖ ਕੇ ਹੈਰਾਨ ਹੋਏ ਹਾਂ ਵੀ ਯਾਰ ਇਹ ਪੱਤਾ ਇਹ ਤੰਬਾਕੂ ਦਾ ਲੱਗਦਾ ਨਹੀਂ, ਪਰ ਹੈ ਇਹ ਤੰਬਾਕੂ ਹੈ। ਇਹ ਪੁੱਛਦੇ ਹਾਂ ਵੀ ਇਹ ਕਿਹੜੇ ਵਰਤਾਰੇ 'ਚ ਆਉਂਦਾ ਤੇ ਕੀ ਕਿਸਮ। ਅਸਲਾਮ ਵਾਲੇਕੁਮ ਜੀ। ਵਾਲੇਕੁਮ। ਕੀ ਨਾਮ ਹੈ ਜੀ ਤੁਹਾਡਾ? ਕਮਰ ਨਿਆਜ਼ੀ। ਕਮਰ ਨਿਆਜ਼ੀ ਸਾਹਿਬ ਕੋ ਅਸੀਂ ਖਲੋਤੇ ਹਾਂ, ਜ਼ਿਲ੍ਹਾ ਮਿੰਟ ਕੁਮਰੀ 'ਚ ਖਲੋਤੇ ਹਾਂ। ਜ਼ਿਲ੍ਹਾ ਮਿੰਟ ਕੁਮਰੀ, ਸਾਹੀਵਾਲ ਆਰਫ ਰੋਡ ਤੇ ਇਹ 91 ਔਰ 101 ਨੋਵਲ ਦੇ ਦਰਮਿਆਨ ਦੇ ਵਿੱਚ ਆਪਾਂ ਇਸ ਟਾਈਮ ਖਲੋਤੇ ਹਾਂ, ਆਰਫ ਰੋਡ ਦੇ ਉੱਤੇ, ਸਾਹੀਵਾਲ। ਅੱਛਾ ਠੀਕ ਹੈ ਜੀ। ਸਾਰਿਆਂ ਤੋਂ ਪਹਿਲਾਂ ਤਾਂ ਨਿਆਜ਼ੀ ਸਾਹਿਬ ਇਹ ਦੱਸੋ ਵੀ ਤੰਬਾਕੂ ਦੀਆਂ ਹੈ ਕਿਸਮਾਂ ਕਿੰਨੀਆਂ, ਕੋਈ ਪਤਾ ਜੀ ਤੁਹਾਨੂੰ? ਇਹ ਤੰਬਾਕੂ ਦੀਆਂ 2 ਤੋਂ 3 ਕਿਸਮਾਂ ਨੇ। ਇੱਕ ਤੰਬਾਕੂ ਹੁੰਦਾ ਜਿਹੜਾ ਆਪਾਂ ਮਤਲਬ ਕਿ ਬੇਸਿਕਲੀ ਯੂਜ਼ ਕਰਨੇ ਆ, ਜਿਹੜਾ ਉਹਨੂੰ ਹੁੱਕੇ ਦੇ ਵਿੱਚ ਜਾਂ ਸਾਰਾ ਇਸਤੇਮਾਲ ਹੁੰਦਾ ਹੈ। ਕੁਝ ਸਿਗਰਟ ਵਿੱਚ ਇਸਤੇਮਾਲ ਹੁੰਦਾ ਹੈ, ਕੁਝ ਅੱਛੀ ਸਿਗਰਟ ਜਿਹੜੀ ਹੁੰਦੀ ਉਹਦੇ ਵਿੱਚ ਵੀ ਇਸਤੇਮਾਲ ਹੁੰਦਾ ਹੈ। ਇਹ ਬੇਸਿਕਲੀ ਜਿਹੜੇ ਤੰਬਾਕੂ ਦੇ ਵਿੱਚ ਆਪਾਂ ਖਲੋਤੇ ਆ, ਇਹ ਨਸਵਾਰ ਦੇ ਵਿੱਚ ਇਸਤੇਮਾਲ ਹੁੰਦਾ ਹੈ। ਹਾਂ, ਲਓ ਜੀ, ਅਸੀਂ ਅੱਗੇ ਤੰਬਾਕੂ ਸੁਣਦੇ ਆਏ ਸੀ ਵੀ ਤੰਬਾਕੂ ਜਿਹੜੇ ਦੇਸੀ ਇੱਕ ਤਾਂ ਹੁੱਕਿਆਂ 'ਚ ਧਰ ਲੈਂਦੇ ਆ, ਫਿਰ ਕਈ ਮਿੱਲਾਂ ਲੈ ਕੇ ਜਾਂਦੀਆਂ ਸਿਲਗਟਾਂ ਵਾਸਤੇ, ਸਿਲਗਟਾਂ ਦੇ ਵਿੱਚ ਭੋਰ ਕੇ ਮਸ਼ੀਨਾਂ ਪਾਉਂਦੀਆਂ। ਪਹਿਲੀ ਵਾਰੀ ਵੇਖਿਆ ਸਾਡੇ ਇਲਾਕੇ ਦੇ ਵਿੱਚ ਤੰਬਾਕੂ ਲੱਗਾ, ਨਸਵਾਰ ਵਾਲਾ ਤੰਬਾਕੂ। ਤੇ ਤੁਸੀਂ ਅੱਗੇ ਵੀ ਇਹ ਲਾਇਆ ਜੀ? ਇਹ ਆਪਣੇ ਏਰੀਏ ਦੇ ਵਿੱਚ ਇਹਦਾ ਦੂਸਰਾ ਸਾਲ ਹੈ। ਮਤਲਬ ਕਿ ਇਹਨੂੰ ਨਾ ਚੈੱਕ ਕੀਤਾ ਗਿਆ ਵੀ ਇਹ ਮੌਸਮ ਆਪਣੇ ਨੂੰ, ਆਪਣੀ ਇਲਾਕੇ ਨੂੰ, ਹਰ ਚੀਜ਼ ਨੂੰ ਇਹ ਬਰਦਾਸ਼ਤ ਕਰਦਾ ਹੈ ਕਿ ਨਹੀਂ ਕਰਦਾ। ਇਹਨੂੰ ਪਹਿਲੀ ਦਫਾ ਲਾਇਆ ਗਿਆ ਤੇ ਉਸ ਤੋਂ ਬਾਅਦ ਇਹਦਾ ਤਜਰਬਾ ਕਾਮਯਾਬ ਰਿਹਾ। ਅੱਛਾ। ਉਸ ਤੋਂ ਬਾਅਦ ਫਿਰ ਇਹ ਦੂਸਰਾ ਸਾਲ, ਇਸ ਸਾਲ ਮਤਲਬ ਕਿ ਇਹ ਬੈਸਟ ਪੈਦਾਵਾਰ ਦੇ ਰਿਹਾ। ਪਹਿਲੀ ਦਫਾ ਥੋੜਾ ਜਿਹਾ ਮਤਲਬ ਰਿਹਾ ਸੀ ਇਹਦੇ ਵਿੱਚ ਫਰਕ ਕਿ ਸਾਨੂੰ ਕਾਸ਼ਤ ਤੇ ਥੋੜੀ ਜਿਹੀ ਲੇਟ ਹੋ ਗਈ। ਅੱਛਾ। ਮਾਮਲਾ ਸਾਰਾ ਬੇਸਿਕ ਇਹ ਜਿਹੜਾ ਪ੍ਰੋਡਕਟ ਇਹ ਹੈ ਜਾਮਪੁਰ ਦੇ ਇਲਾਕੇ ਦਾ। ਇਹ ਹੁਣ ਤੁਸੀਂ ਇਹਦੇ ਵਿੱਚ ਵੇਖ ਲਓ, ਖੁਸ਼ਬੂ ਆ ਗਈ ਹੈ, ਆਸਤਾ ਆਸਤਾ ਦੀ ਵਧਣੀ ਸ਼ੁਰੂ ਹੋ ਜਾਏਗੀ ਜਿਵੇਂ ਜਿਵੇਂ ਪੱਕੇਗਾ। ਉਸ ਤੋਂ ਬਾਅਦ ਅਸੀਂ ਇਹਨੂੰ ਇੱਥੇ ਲੈ ਆਂਦਾ, ਲਿਆ ਕੇ ਇਹਨੂੰ ਚੈੱਕ ਕੀਤਾ ਗਿਆ, ਇਹਨੂੰ ਕਾਸ਼ਤ ਕੀਤਾ ਗਿਆ। ਅੱਛਾ ਨਿਆਜ਼ੀ ਸਾਹਿਬ, ਤੁਹਾਡੇ ਕੋਲ ਕਿੰਨਾ ਤੰਬਾਕੂ ਲੱਗਾ, ਕਿੰਨਾ ਲਾਇਆ ਤੁਸੀਂ, ਕਿੰਨੇ ਕਿੱਲੇ? ਇਸ ਵਕਤ ਇਹ ਜੀ 28 ਏਕੜ ਲੱਗਾ ਖਲਾ। ਅੱਛਾ ਮਾਸ਼ਾਅੱਲਾ, 28 ਕਿੱਲੇ ਲਾਇਆ ਤੰਬਾਕੂ ਜੀ ਬਤੌਰ ਫਸਲ ਜੀ। ਤੁਹਾਨੂੰ ਇਸ ਟਾਈਮ ਅਸੀਂ ਤੰਬਾਕੂ ਦਿਖਾ ਰਹੇ ਹਾਂ ਤੇ ਪਹਿਲੀ ਵਾਰੀ ਸਾਡੇ ਇਲਾਕੇ ਦੇ ਵਿੱਚ ਲੱਗਾ ਹੈ ਤੰਬਾਕੂ। ਤੁਸੀਂ ਪੱਤਿਆਂ ਤੋਂ ਵੀ ਦੇਖ ਰਹੇ ਹੋ। ਅੱਛਾ, ਹੈ ਫਰਕ ਵੀ ਹੈ ਜੀ ਪੱਤੇ ਦਾ, ਬੂਟੇ ਦਾ ਫਰਕ ਵੀ ਹੈ। ਉਹਨੂੰ ਨਾ ਜ਼ਿਆਦਾ ਰੱਖਿਆ ਜਾਂਦਾ। ਇਹਦਾ ਬੇਸਿਕ ਕੰਟੈਂਟ ਜਿਹੜਾ ਹੈ ਨਾ, ਇਹ 4 ਤੋਂ 5 ਪੱਤੇ ਛੱਡੇ ਜਾਂਦੇ ਨੇ ਔਰ ਪੱਤੇ ਨੂੰ ਚੌੜਾ ਕੀਤਾ ਜਾਂਦਾ। ਹਾਂ, ਚੌੜਾ। ਜਿੰਨਾ ਜ਼ਿਆਦਾ ਚੌੜਾ ਹੋਏਗਾ ਉਤਨਾ ਜ਼ਿਆਦਾ ਇਹਦੇ ਵਿੱਚ ਅਸਰ ਜ਼ਿਆਦਾ ਹੋਏਗਾ। ਜਿਵੇਂ ਕਿ ਤੁਹਾਨੂੰ ਉਹ ਪੱਤੇ ਨਜ਼ਰ ਆ ਰਹੇ ਨੇ, ਹਾਂਜੀ, ਇਹ ਹੁਣ ਤਿਆਰੀ ਦੇ ਮਰਾਹਲੇ 'ਚ ਨਾ, ਉਹ ਸਾਹਮਣੇ ਵੀ ਨਜ਼ਰ ਆ ਰਹੇ ਨੇ, ਇਹ ਸਾਰਾ ਕੁਝ। ਇਹ 4 ਪੱਤੇ ਛੋੜਨੇ ਹੁੰਦੇ ਨੇ। ਜਿੱਥੇ ਇਹਦਾ ਪੌਦਾ ਖਲੋਤਾ ਇੱਥੇ ਜਿਹਨੇ, ਇੱਥੇ ਤੱਕ ਇਹਦੀ ਗਰੋਥ ਹੈ, ਇੱਥੇ ਨੇ ਰੁਕ ਜਾਣਾ। ਇਸ ਤੋਂ ਬਾਅਦ ਇਹਦੇ ਉੱਪਰ ਇਹਨੇ ਕਲੀ ਚੁੱਕਣੀ ਸ਼ੁਰੂ ਕਰ ਦੇਣੀ। ਇਹ 3 ਤੋਂ 4 ਦਫਾ ਕਲੀ ਤੋੜੀ ਜਾਂਦੀ ਹੈ। ਉਸ ਤੋਂ ਬਾਅਦ ਇਹ ਫਿਰ ਇਹਦੀ ਤਾਕਤ ਸਾਰੀ ਪੱਤਿਆਂ ਵਿੱਚ ਆਉਂਦੀ ਹੈ, ਖਾਦ ਵਗੈਰਾ ਜੋ ਵੀ ਹੈ, ਤੇ ਪੈਦਾਵਾਰ ਇਹਦੀ ਅੱਛੀ ਹੋ ਜਾਂਦੀ। ਅੱਛਾ, ਤੁਸੀਂ ਇਹ ਬੀ ਲਿਆ ਕੇ ਲਾਇਆ ਕਿ ਉਦਾਂ ਜਿਵੇਂ ਬਾਕੀ ਦੇਸੀ ਤੰਬਾਕੂ ਲੱਗਦਾ, ਪਨੀਰੀ ਲੱਗਦੀ ਆ, ਵੀ ਉਦਾਂ ਲਾਇਆ? ਸਰੋਇਆ ਸਾਹਿਬ ਇਹਦੇ ਨਾਲ 2 ਤਰੀਕਾਕਾਰ ਨੇ। ਪਹਿਲਾ ਤਰੀਕਾਕਾਰ ਇਹਦਾ ਕਿ ਛੱਟ ਨਾਲ ਇਹਨੂੰ ਕਾਸ਼ਤ ਕੀਤਾ ਜਾਂਦਾ। ਛੱਟਾ ਮਾਰ ਕੇ? ਛੱਟਾ ਦਾ ਮੈਂ ਤੁਹਾਨੂੰ ਦੱਸਣਾ। ਛੱਟ ਇਹਦਾ ਇਹ ਤਰੀਕਾਕਾਰ ਹੈ ਕਿ ਆਪਾਂ ਖਾਲੀ ਬਣਾ ਲਈ ਜਾਂਦੀ ਹੈ। ਠੀਕ ਹੈ ਜੀ। ਖਾਲੀ ਬਣਾਉਣ ਤੋਂ ਬਾਅਦ ਉਹਦੇ ਉੱਪਰ ਨਾ ਉਹਨੂੰ ਠੱਪ ਦਿੱਤਾ ਜਾਂਦਾ ਕਿਸੇ ਚੀਜ਼ ਨਾਲ, ਕਈ ਨਾਲ ਦੇ ਲਓ, ਜਿੰਦੇ ਨਾਲ ਮਰਜ਼ੀ ਦੇ ਲਓ। ਹਾਂ, ਠੱਪ ਦੇ ਕੇ ਖਾਲੀ ਨੂੰ ਉਸ ਤੋਂ ਬਾਅਦ ਇੱਕ ਛੜੀ ਨਾਲ ਜਾਂ ਕਿਸੇ ਚੀਜ਼ ਨਾਲ ਉਹਨੂੰ ਇੱਕ ਲਾਈਨ ਲਾ ਦਿਓ। ਲਾਈਨ ਦੇ ਉੱਪਰ ਹੱਥ ਨਾਲ ਉਹ ਲੇਬਰ ਹੋਏਗੀ ਜਾਂ ਜਿਹੜੀ ਤੁਹਾਡੀ, ਇਸ ਤਰ੍ਹਾਂ ਕਰਕੇ ਉਹਨੂੰ ਘੇਰਦੀ ਜਾਏਗੀ ਐਂਡ ਤੱਕ ਖਾਲੀਆਂ ਦੇ ਉੱਪਰ।
ਇਹ ਇਹਦਾ ਪਹਿਲਾ ਤਰੀਕਾਕਾਰ ਹੈ। ਅੱਛਾ, ਉਹਦੇ ਵਾਸਤੇ ਤੁਹਾਨੂੰ 1 ਮਹੀਨਾ ਪਹਿਲੇ ਦੀ ਕਾਸ਼ਤ ਕਰਨੀ ਪੈਂਦੀ। ਇਹ ਜਿਹੜਾ ਲੱਗਾ ਖਲੋਤਾ ਹੈ, ਇਹ ਖਾਲੀ ਤੇ ਲੱਗੋ ਹੋਇਆ, ਮਤਲਬ ਕਿ ਛੱਟ ਦੇ ਜ਼ਰੀਏ ਲੱਗੋ ਹੋਇਆ। ਅੱਛਾ, ਇਹ ਮਗਰ ਇਹ ਛੱਟ ਹੈ। ਇਹ ਜਿਹੜਾ ਤਰੀਕਾਕਾਰ ਇਹ ਦੂਸਰਾ ਤਰੀਕਾਕਾਰ ਇਹ ਹੈ ਪਨੀਰੀ ਵਾਲਾ। ਹਾਂ ਹਾਂ, ਇਹਦੇ ਵਿੱਚ ਤੁਸੀਂ ਉੱਥੇ ਬੀਜ ਅਸੀਂ ਉੱਥੇ ਲਾਏ ਹੋਇਆ, ਉਹਦੀ ਇਹ ਫਿਰ ਪਨੀਰੀ ਲਗਾਈ, ਪਨੀਰੀ ਲਾ ਕੇ ਫਿਰ ਪਨੀਰੀ ਪੱਟ ਕੇ ਮਤਲਬ ਲੇਬਰ ਇਹਨੂੰ ਲਾਂਦੀ ਹੈ। ਇਹ ਪਨੀਰੀ ਦੇ ਜ਼ਰੀਏ ਲੱਗੋ ਹੋਇਆ। ਇਹਦੇ 2 ਤਰੀਕਾਕਾਰ ਨੇ ਕਾਸ਼ਤ ਦੇ। ਅੱਛਾ, ਇਹ ਉਂਝ ਤੰਦਰੁਸਤ ਵੀ ਜ਼ਿਆਦਾ ਲੱਗ ਰਿਹਾ ਜੀ ਪਨੀਰੀ ਵਾਲਾ। ਹਾਂਜੀ, ਤੰਦਰੁਸਤ ਜ਼ਿਆਦਾ ਲੱਗ ਰਿਹਾ। ਇਹਦੀ ਪਹਿਲੀ ਦਫਾ ਦੀ ਕਾਸ਼ਤ ਹੈ, ਇਹਦੀ ਕੋਈ ਥੋੜਾ ਇਸ ਵਜ੍ਹਾ ਹੋ ਸਕਦਾ, ਲੇਕਿਨ ਅੱਛਾ ਇਹ ਵੀ ਹੈ। ਉਹ ਦਰਮਿਆਨ ਵਿੱਚ ਤਕਰੀਬਨ ਇਹ ਬਹੁਤ ਬਿਹਤਰ ਹੈ, ਇਹਦੇ ਨਿਸਬਤ ਬਰਾਬਰ ਹੀ ਹੈ। ਨਹੀਂ, ਇਹਦੇ ਚ ਦਾਣਾ ਇਹ ਹੈ ਨਾ ਵੀ ਉਹਦੇ ਚ ਹੁਣ ਬੂਟਾ ਫਾਸਲਾ ਕਿੰਨਾ ਬਰਾਬਰ ਤੇ ਫਾਸਲਾ। ਹਾਂਜੀ, ਉਹ ਗੱਲ ਇਹਦੇ ਚ ਨਹੀਂ ਲੱਭਣੀ। ਉਹ ਜ਼ਿਆਦਾ ਜ਼ਰਾ ਤਰਤੀਬ ਨਾਲ ਲੱਗਦਾ ਹੈ। ਇਹਦਾ ਥੋੜਾ ਜਿਹਾ ਵੀ ਉਹ ਛੱਟ ਜਿਸ ਟਾਈਮ ਹੁੰਦਾ ਨਾ, ਉਹਦੇ ਵਿੱਚ ਥੋੜਾ ਬਹੁਤ ਸੰਘਣਾ ਹੋ ਗਿਆ, ਸੰਘਣਾ ਹੋ ਜਾਂਦਾ। ਹਾਂ, ਸੰਘਣਾ ਹੋ ਗਿਆ, ਇਹ ਫਰਕ ਪਿਆ। ਤੇ ਇਹਦੀ ਕਲੀ ਹਜੇ ਹੋਣੀ ਹੈ ਪਿਛਲੇ ਦੀ? ਹਾਂਜੀ, ਇਹਦੀ ਚੌਥੀ ਕਲੀ ਟੁੱਟ ਰਹੀ ਹੈ। ਇਹਦੀ ਚੌਥੀ ਟੁੱਟ ਚੁੱਕੀ ਹੈ। ਇਹਦੀ ਮਤਲਬ ਕਿ ਆ ਰਹੇ ਨੇ ਤੋੜਦੇ ਅੱਗੇ ਨੂੰ ਚੌਥੀ ਕਲੀ ਹੁਣ ਟੁੱਟੇਗੀ। ਇਹਦੀ ਦੂਸਰੇ ਤਮਾਕੂ ਤਰ੍ਹਾਂ ਨਹੀਂ ਵੀ ਇੱਕ ਦਫਾ ਤੋੜ ਕੇ ਤੇ ਉੱਪਰ ਫਿਰ ਦਵਾਈ ਲਾ ਦਿਓ ਤੇ ਫਿਰ ਰੁਕ ਜਾਂਦੀ ਹੈ। ਇਹਦੀ 4 ਦਫਾ ਕਲੀ ਤੋੜਨੀ ਪੈਂਦੀ। ਔਰ ਸਾਈਡ ਤੇ ਜਿਹੜੀਆਂ ਛੋਟੀਆਂ ਕਲੀਆਂ ਨਿਕਲਦੀਆਂ ਨੇ ਇਹ ਵੀ ਤੁਹਾਨੂੰ ਤੋੜਨੀਆਂ ਪੈਣੀਆਂ ਨੇ ਤਾਂ ਕਿ 4 ਤੋਂ 5 ਪੱਤੇ ਰਹਿਣ ਔਰ ਸਾਰੀ ਤਾਕਤ ਉਹਨਾਂ ਦੇ ਵਿੱਚ ਹੀ ਜਾਵੇ। ਇਹ ਜੀ ਅਸੀਂ ਕੱਚੇ ਵੀ ਸਾਧਦੇ ਆ ਤੇ ਕਲੀ ਵੀ ਸੱਦ ਲਓ, ਕੱਚੇ ਵੀ ਸੱਦ ਲਓ। ਤੇ ਨਿਆਜ਼ੀ ਸਾਹਿਬ, ਸਾਨੂੰ ਨਾ ਇੱਕ ਵਾਰੀ ਇੱਕ ਮੁਹਾੜ ਨਾਲ ਦੱਸਿਓ ਬਈ ਇਹਦੇ ਚ ਜਿਵੇਂ ਤੁਸੀਂ ਬੀ ਲਾਉਣ ਦਾ ਦੱਸਤਾ, ਜ਼ਮੀਨ ਤਿਆਰ ਕਰਕੇ ਬੰਨੇ ਕੱਢ ਲਏ, ਚਲੋ ਤੁਸੀਂ ਕਿਸੇ ਨੇ ਛੱਟ ਲਾਣਾ ਜਾਂ ਪਨੀਰੀ ਲੱਗ ਗਈ, ਉਸ ਤੋਂ ਬਾਅਦ ਫਿਰ ਇਹ ਆਪਣੇ ਨਾਰਮਲ ਤਰੀਕੇ ਨਾਲ ਇਹਦੀ ਗਰੋਥ ਸ਼ੁਰੂ ਹੋ ਜਾਂਦੀ ਹੈ। ਵੀ ਖੁਰਾਕ ਕਿੰਨੀ ਕੁ ਹੈ ਇਹਦੀ? ਖੁਰਾਕ ਇਹਨੂੰ ਤਕਰੀਬਨ ਤੀਸਰੇ ਪਾਣੀ ਤੋਂ ਬਾਅਦ ਨਾ, ਹਰ ਪਾਣੀ ਦੇ ਨਾਲ ਦੂਸਰੇ ਤੀਸਰੇ ਪਾਣੀ ਤੋਂ ਬਾਅਦ 1 ਬੋਰੀ ਯੂਰੀਆ ਲਾਣੀ ਪੈਂਦੀ। ਅੱਛਾ, ਤੇ ਐਂਡ ਤੇ ਜਦੋਂ ਤਿਆਰ ਹੋ ਜਾਂਦਾ ਉਸ ਵਕਤ 1 ਬੋਰੀ ਸਰਸਬਜ਼ ਦਾ, ਦੂਸਰੀ ਜਿਹੜੀ ਖਾਦ ਹੁੰਦੀ ਹੈ ਗਵਾਰਾ, ਉਹ ਤੁਸੀਂ 2 ਬੋਰੀ ਲਾਣੀ। ਖੁਰਾਕ ਬਾਕੀ ਇਹਨੂੰ ਕਦੇ ਕੋਈ ਤੇਲਾ ਵਗੈਰਾ ਕਦੀ ਹੋ ਸਕਦਾ, ਕਦੀ ਨਹੀਂ ਵੀ ਹੁੰਦਾ। ਇੱਕ ਦਾ ਸਪਰੇਅ ਹੁੰਦਾ, ਬਾਕੀ ਹੋਰ ਇਹਦੇ ਤੇ ਸਪਰੇਅ ਕੋਈ ਨਹੀਂ। ਇਹਨੂੰ ਖਾਦ ਪਾਣੀ ਹਰ ਪਾਣੀ ਨਾਲ ਲਾਣੀ ਹੈ ਤਾਂ ਕਿ ਇਹਦੇ ਪੱਤੇ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੱਤਾ ਮੋਟਾ ਹੋਵੇ ਔਰ ਇਹਨੂੰ ਖੁਰਾਕ ਮਿਲੇ। ਅਗਰ ਤੁਸੀਂ ਬਰਦਾਸ਼ਤ ਕਰ ਸਕਦੇ ਹੋ ਤਾਂ ਕਾਸ਼ ਤੋਂ ਪਹਿਲੇ 1 ਬੋਰੀ ਹਾਂਜੀ ਥੱਲੇ ਸੱਟ ਸਕਦੇ ਹੋ। ਅਗਰ ਨਹੀਂ ਤੇ ਫਿਰ ਨਾਈਟਰੋ ਦੀ 1 ਬੋਰੀ ਉੱਤੋਂ ਨਾਲ ਲਾ ਦਿਓ। ਬਾਕੀ ਇਹਨੂੰ ਪਹਿਲੇ 2 ਪਾਣੀ ਛੱਡ ਕੇ ਉਸ ਤੋਂ ਬਾਅਦ ਇਹਨੂੰ ਫਿਰ ਹਰ ਪਾਣੀ ਦੇ ਨਾਲ ਯੂਰੀਆ ਦੀ ਬੋਰੀ ਲਾਣੀ ਪੈਂਦੀ। ਠੀਕ, ਜਦੋਂ ਤਿਆਰੀ ਦੇ ਮਰਾਹਿਲ ਦੇ ਵਿੱਚ ਇਹਨੂੰ ਹੁਣ 1 ਬੋਰੀ ਲੱਗ ਚੁੱਕੀ ਹੈ, ਇੱਕ ਬਾਅਦ ਵਿੱਚ ਲੱਗੇਗੀ ਸਰਸਬਜ਼ ਗਵਾਰਾ ਦੀ, ਫਿਰ ਇਸ ਤੋਂ ਬਾਅਦ ਇਹ ਪੱਕ ਕੇ ਤਿਆਰ ਹੋ ਜਾਏਗਾ। ਖਾਦ ਖੂਦ ਦਾ ਜੀ ਦੱਸਿਆ ਉਹਨਾਂ ਨੇ ਪੈਂਦੀ ਆ, ਬਿਮਾਰੀਆਂ ਐਡੀਆਂ ਕੋਈ ਨਹੀਂ, ਤੇਲਾ ਤੁਲਾ ਬਾਕੀ ਦੱਸਦੇ ਵੀ ਐਡਾ ਕੋਈ ਨਹੀਂ ਰੌਲਾ। ਅੱਛਾ, ਇਹਦੇ 'ਚ ਲੇਬਰ ਕਿੰਨੀ ਕਾ ਮਜ਼ਦੂਰੀ ਜਿਹੜੀ ਆ ਵੀ ਆ 4 ਵਾਰੀ ਤੋੜਨੇ ਪਏ ਤੁਹਾਨੂੰ? 4 ਵਾਰੀ ਕਲੀ ਤੋੜਨੀ ਪੈਂਦੀ ਹੈ ਜੀ। ਸਾਡੇ ਕੋਲ ਜਿਹੜੀ ਲੋਕਲ ਲੇਬਰ ਹੈ ਇਹ 6000 ਰੁਪਈਆ ਫੀ ਏਕੜ ਦੇ ਹਿਸਾਬ ਨਾਲ ਇਹਦੀ ਤੁੜਾਈ ਕਰਦੇ ਤੇ ਇਹਦਾ ਲੇਬਰ ਦਾ ਖਰਚਾ ਹੈ, ਬਾਕੀ ਖਾਦ ਦਾ ਖਰਚਾ ਹੈ। ਅੱਛਾ, ਇਹ 6000 ਦੀ ਇੱਕ ਤੜਾਈ ਪੈਂਦੀ ਕਿੱਲੇ ਦੀ ਤੇ 4 ਤੜਾਈਆਂ ਹੁੰਦੀਆਂ? 4 ਤੁੜਾਈਆਂ ਹੁੰਦੀਆਂ। ਠੀਕ ਆ। ਤੇ ਜੇ ਮੋਟਾ ਜਿਹਾ ਆਪਾਂ ਹਿਸਾਬ ਲਾਈਏ ਵੀ ਇਹ ਖਰਚੇ ਦਾ ਕੋਈ ਲਾਇਆ ਤੁਸੀਂ ਹਿਸਾਬ? 1 ਲੱਖ ਰੁਪਇਆ ਖਰਚਾ ਆਉਂਦਾ ਜੀ ਇੱਕ ਕਿੱਲੇ ਤੇ। 1 ਕਿੱਲੇ। ਕਿੰਨੇ ਮਹੀਨੇ ਦੀ ਫਸਲ ਆ ਇਹ? ਦਸੰਬਰ ਦੇ ਵਿੱਚ ਇਹਦੀ ਪਨੀਰੀ ਲੱਗ ਜਾਂਦੀ ਹੈ ਜੀ। ਦਸੰਬਰ 'ਚ? ਔਰ ਇਹਦਾ ਲਾਸਟ ਦਿਨ ਜਿਹੜਾ ਹੈ ਨਾ ਉਹ 16 ਜਨਵਰੀ ਹੈ। ਮਤਲਬ ਕਿ ਉਹ ਕਾਸ਼ਤ ਲੇਟ ਹੋ ਜਾਂਦੀ, ਤੁਹਾਨੂੰ ਕਮ ਅਜ਼ ਕਮ 1 ਜਨਵਰੀ ਨੂੰ ਲਾ ਦੇਣਾ ਚਾਹੀਦਾ। ਜੇ ਅਗੇਤੀ ਕਾਸ਼ਤ ਕਰੋਗੇ ਤਾਂ ਫਿਰ ਨਵੰਬਰ ਦੀ 18-19 ਤਰੀਕ ਨੂੰ ਤੁਸੀਂ ਇਹਨੂੰ ਲਾ ਦਿਓ। ਨਹੀਂ, ਖੇਤ 'ਚ ਲਾ ਦੇਣੀ ਪਨੀਰੀ? ਲਾ ਦੇਣੀ ਖੇਤ 'ਚ ਪਨੀਰੀ ਲਾ ਦਿਓ ਤੇ ਪਨੀਰੀ ਫਿਰ ਜਦੋਂ ਹੋ ਜਾਏਗੀ ਉਸ ਹਿਸਾਬ ਨਾਲ ਵੀ ਉਸ ਤੋਂ 15-20 ਦਿਨ ਵਿੱਚ ਪਨੀਰੀ ਤਿਆਰ ਹੋ ਜਾਵੇ, ਫਿਰ ਉਹਨੂੰ ਇੱਥੇ ਲੈ ਆਉਣਾ। ਜੇ ਅਗਰ ਛੱਟ ਕਰਨਾ ਹੈ ਤਾਂ ਫਿਰ ਇਹ 15 ਤੋਂ 20 ਦਿਨ ਪਹਿਲੇ ਛੱਟ ਕਰ ਦੇਣਾ ਚਾਹੀਦਾ। ਠੀਕ ਹੈ। ਲੱਖ ਰੁਪਈਆ ਖਰਚਾ ਬਣਾ ਰਹੇ ਆ ਤੁਸੀਂ ਕਿੱਲੇ ਦਾ? ਤਕਰੀਬਨ ਬਣ ਜਾਂਦਾ। ਅੱਛਾ, ਫਿਰ ਜਦੋਂ ਇਹ ਪੱਕ ਗਿਆ ਤੇ ਪੱਕਣ ਤੋਂ ਬਾਅਦ ਕਿੰਨੇ ਮਹੀਨੇ ਦੀ ਫਸਲ ਬਣਾਈ ਤੁਸੀਂ? ਇਹ ਦੇਖ ਲਓ ਜੀ, ਹੁਣ 10 ਤੋਂ 15 ਦਿਨ ਬਾਅਦ ਇਹ ਜਨਵਰੀ 'ਚ ਲੱਗੇਗਾ, ਦਸੰਬਰ ਜਨਵਰੀ, ਮਤਲਬ ਕਿ ਗੰਦਮ ਦੇ ਨਾਲ ਹੀ ਲੱਗੇਗਾ। ਗੰਦਮ ਦੇ ਨਾਲ ਹੀ ਇਹਨੇ ਕੱਟੇ। 6 ਮਹੀਨੇ ਦੀ ਫਸਲ ਆ ਜੀ? 6 ਮਹੀਨੇ ਦੀ ਫਸਲ। ਹਾਂ, 6 ਮਹੀਨੇ ਦੀ ਫਸਲ। ਤੇ ਹੁਣ ਇਹਨੂੰ ਵੱਢਣਾ ਵੀ ਇਦਾਂ ਮਜ਼ਦੂਰਾਂ ਨੇ? ਹਾਂਜੀ, ਮਜ਼ਦੂਰਾਂ ਨੇ ਦਾਤਰੀ ਨਾਲ। ਅੱਛਾ, ਸਾਰਾ ਵੱਢ ਕੇ ਤੇ ਇਹਨੂੰ ਉਹ ਦੱਬਣਾ ਪੈਣਾ ਜਿਵੇਂ ਅਸੀਂ? ਨਹੀਂ ਜੀ, ਇਹਨੂੰ ਕੱਟ ਕੇ ਤੇ ਇਹਨੂੰ ਛੱਡ ਦਿੱਤਾ ਜਾਏਗਾ ਇਸੇ ਤਰ੍ਹਾਂ ਹੀ। ਅੱਛਾ, ਇਹਦੇ ਉੱਤੇ ਔਸ ਪੈਗੀ 6 ਤੋਂ 7 ਦਿਨ। ਅੱਛਾ, 6-7 ਦਿਨ ਇਹਨੇ ਫਸਲ ਦੇ ਵਿੱਚ ਹੀ ਪਿਆ ਰਹਿਣਾ। ਠੀਕ ਹੈ। ਉਸ ਤੋਂ ਬਾਅਦ ਉਸ ਜਗ੍ਹਾ ਤੇ ਅਸੀਂ ਲਾਣਾ, ਮਤਲਬ ਕਿ ਹਰ ਬੰਦੇ ਨੇ ਆਪਣੇ ਹਿਸਾਬ ਨਾਲ ਇੱਕ ਤੰਬੂ ਲਾ ਲਿਆ ਜਾਏਗਾ। ਠੀਕ ਹੈ। ਉਹਦੇ ਵਿੱਚ ਸਾਰੇ ਨੂੰ ਟਰੈਕਟਰ ਤੇ ਲਿਜਾ ਕੇ ਰੱਖ ਲਿਆ ਜਾਂਦਾ। ਠੀਕ ਹੈ। ਧੜ ਜੀ ਉਸ ਤੋਂ ਬਾਅਦ ਨਹੀਂ, ਉੱਥੇ ਰੱਖ ਕੇ ਉਸ ਤੋਂ ਬਾਅਦ ਲੇਬਰ ਫਿਰ ਬੁਲਾਈ ਜਾਂਦੀ। ਅੱਛਾ, ਲੇਬਰ ਇਹਨੂੰ ਨਾ ਪੱਤੇ ਨੂੰ ਅਲੱਗਾ ਕਰੇਗੀ, ਲੱਕੜੀ ਨੂੰ ਅਲੱਗਾ ਕਰੇਗੀ। ਅੱਛਾ, ਲੱਕੜੀ ਤੁਹਾਡੀ ਅਲੱਗਾ ਸੇਲ ਹੋਵੇਗੀ, ਉਹਦਾ ਮੁਆਵਜ਼ਾ ਤੈਨੂੰ ਅਲੱਗਾ ਮਿਲੇਗਾ, ਉਹਦਾ ਫੀ ਮਨ ਰੇਟ ਅਲੱਗਾ ਹੁੰਦਾ। ਅੱਛਾ,
ਜਿਹੜਾ ਪੱਤਾ ਹੋਏਗਾ ਉਹਦਾ ਫੀ ਮਨ ਰੇਟ ਅਲੱਗਾ ਹੋਏਗਾ। ਉਹਨੂੰ ਫਿਰ ਦੱਬਣਾ ਦੁੱਬਣਾ ਕੋਈ ਨਹੀਂ ਤੁਸੀਂ। ਅੱਛਾ, ਦੱਬਣਾ ਕੋਈ ਨਹੀਂ। ਨਹੀਂ, ਇਹਨੂੰ ਵੀ ਥੱਲਾ ਲਾਣਾ ਕਹਿੰਦੇ ਨੇ ਪੰਜਾਬੀ ਜ਼ਬਾਨ ਵਿੱਚ ਜਾਂ ਉਹਨਾਂ ਦੀ ਜ਼ਬਾਨ ਵਿੱਚ, ਥੱਲਾ। ਠੀਕ ਹੈ। ਫਿਰ ਉਹ ਸਾਰਾ ਜਦੋਂ ਔਰਤਾਂ ਅਲੱਗਾ ਕਰ ਲੈਣਗੀਆਂ ਨਾ, ਉਹ ਫਿਰ ਉਸ ਤਰ੍ਹਾਂ ਜਿਵੇਂ ਪੰਡਾ ਬੰਨ ਲੈਨੇ ਆਪਾਂ, ਪੰਡਾ ਵਗੈਰਾ ਬੰਨ ਕੇ ਲਿਜਾ ਕੇ ਨਾ ਉਹਨੂੰ ਉੱਥੇ ਕਮਰੇ ਦੇ ਵਿੱਚ ਰੱਖ ਲਿਆ ਜਾਏਗਾ। ਉੱਥੇ ਇੱਕ ਤਰੀਕੇ ਨਾਲ ਥੱਲਾ ਲਾਇਆ ਜਾਂਦਾ, ਥੱਲੇ ਉੱਤੇ ਜੋੜਿਆ ਜਾਂਦਾ। ਅੱਛਾ ਅੱਛਾ, ਉਹਦੀ ਜੜਾਈ ਹੁੰਦੀ ਹੈ। ਜੁੜਾਈ ਹੁੰਦੀ। ਠੀਕ ਹੈ। ਫਿਰ ਇਹ ਥੱਲਾ ਲੱਗ ਜਾਏਗਾ, ਤਕਰੀਬਨ 6 ਦਿਨ ਦਾ ਅਮਲ ਹੋਏਗਾ ਥੱਲੇ ਦਾ। ਅੱਛਾ। 6 ਦਿਨ ਤੋਂ ਬਾਅਦ ਤੁਹਾਡਾ ਐਗਰੀਮੈਂਟ ਹੋਇਆ ਹੋਏਗਾ, ਜਿੱਥੇ ਵੀ ਤੁਸੀਂ ਕੰਪਨੀ ਨਾਲ ਕਰੋਗੇ ਉੱਥੇ ਤੁਸੀਂ ਲਿਜਾ ਕੇ ਇਹਨੂੰ ਕੰਡਾ ਕਰਾ ਕੇ ਸੇਲ ਕਰ ਸਕਦੇ ਹੋ, ਤੁਹਾਡੇ ਪੈਸੇ ਤੁਹਾਨੂੰ ਮਿਲ ਜਾਣਗੇ। ਮੁਨਾਫਾ ਬਖਸ਼ ਕਾਰੋਬਾਰ ਹੈ। ਨਹੀਂ, ਤੁਸੀਂ ਉਹ ਦੱਸਿਆ ਨਹੀਂ ਵੀ ਕਿੰਨੀ ਫਸਲ ਨਿਕਲਣੀ ਹੈ, ਕੀ ਰੇਟ ਲੱਗਣਾ, ਇਹ ਕੋਈ ਅੰਦਾਜ਼ਾ? ਇਹਦੀ ਬੈਸਟ ਜਿਹੜੀ ਫਸਲ ਹੈ ਨਾ ਜੀ, ਉਹ ਹੈ ਆਪਾਂ 40 ਮਣ ਲਵੀਏ ਤਾਂ ਬਹੁਤ ਬਿਹਤਰੀਨ ਹੈ। ਕਿੱਲੇ ਚੋਂ 40 ਮਣ? ਕਿੱਲੇ ਚੋਂ 40 ਮਣ। ਅੱਛਾ, ਹੋਣਾ ਚਾਹੀਦਾ। ਹੋਣਾ ਚਾਹੀਦਾ। ਨਾਰਮਲ ਇੱਥੇ ਆਪਣੇ ਕੋਲ ਨਿਕਲਦੀ ਪਈ ਹੈ, ਪਿਛਲੇ ਸਾਲ ਨਿਕਲੀ ਸੀ 30 ਤੋਂ 32 33 ਮਣ। ਅੱਛਾ, ਠੀਕ। ਐਤਕੀ ਉਮੀਦ ਹੈ ਜਿਸ ਤਰ੍ਹਾਂ ਦੀ ਫਸਲ ਖਰੀ ਹੈ ਅੱਲਾ ਖੈਰ ਕਰੇਗਾ, ਇਹ 40 ਮਣ ਹੋਏਗੀ ਜਾਂ ਕਰਾਸ ਕਰੇਗੀ। ਤੇ ਹੁਣ ਮਣ ਦਾ ਰੇਟ ਵੀ ਦੱਸ ਦਿਓ। ਇਹਦਾ ਹਰ ਸਾਲ ਉੱਥੇ ਜਦੋਂ ਜਾਇਆ ਜਾਂਦਾ ਨਾ ਤਾਂ ਰੇਟ ਲੱਗਦਾ ਹੈ। ਇਹਦਾ ਰੇਟ 14,000 ਤੋਂ ਲੈ ਕੇ ਤੇ 20,000 ਤੱਕ ਵੀ ਹੁੰਦਾ। 14,000 ਤੋਂ 20,000 ਤੱਕ। ਚਲੋ ਇੱਕ ਮਿਸਾਲ ਆਪਾਂ ਇਹਦਾ 10,000 ਲਾਈਏ। 10 ਤੋਂ ਉੱਤੇ ਹੀ ਹੁੰਦਾ। 10 ਤੋਂ ਹਮੇਸ਼ਾ ਉੱਤੇ। ਪਿਛਲੇ ਸਾਲ 12 ਲਾ ਲਈਏ। ਰੇਟ ਕਮ ਸੀ, ਤਕਰੀਬਨ 12 ਤੋਂ ਵੀ 13 ਕਰ ਲਓ, 12 ਕਰ ਲਓ, 12 ਹੁੰਦਾ ਹੈ ਹਰ ਸੂਰਤ। 12 ਲਾ ਲਈਏ। 12 ਹੁੰਦਾ ਤੇ 40 ਮਣ ਕਿੱਲੇ ਦਾ। 40 ਮਣ ਕਿੱਲੇ ਤੇ 12 ਚੋਂ 48 4,80,000। 4,80,000 ਦੀ ਫਸਲ। ਲਓ ਜੀ, 1 ਕਿੱਲੇ ਤੇ 1 ਲੱਖ ਰੁਪਈਆ ਖਰਚਾ, 6 ਮਹੀਨੇ ਦੀ ਫਸਲ ਤੇ ਲੱਖ ਰੁਪਈਆ ਲਾ ਕੇ ਤੇ 4,80,000 ਰੁਪਈਆ ਬਣੂਗਾ। ਬਣ ਜਾਂਦਾ, ਇਹਨਾਂ ਬਣ ਜਾਂਦਾ। ਫਿਰ ਖਰੀਦਣ ਦੀ ਵੀ ਜ਼ਿੰਮੇਵਾਰੀ ਹੈ, ਮਤਲਬ ਕਿ ਤੁਹਾਡੀ ਫਸਲ ਜ਼ਾਇਆ ਨਹੀਂ ਹੋਏਗੀ, ਰੁਲੇਗੀ ਨਹੀਂ, ਪੇਮੈਂਟ ਟਾਈਮ ਸਿਰ ਹੋਏਗੀ। ਅੱਛਾ। ਹਾਂਜੀ, ਇਹਦਾ ਇਹ ਕਿਉਂਕਿ ਇਹ ਇੱਥੋਂ ਦੀ ਹੈ ਨਹੀਂ ਫਸਲ। ਜਿਹੜੇ ਬੰਦੇ ਨੇ, ਇੱਕ ਬੰਦੇ ਨੇ ਪਰਚੇਜ਼ ਕਰਨਾ ਜਾ ਕੇ ਇੱਥੋਂ 800-900 ਹਜ਼ਾਰ ਕਿਲੋਮੀਟਰ ਲੇਬਰ ਦੇਈਏ, ਉਹ ਸਾਰੇ ਕੋਸਟ ਪਾ ਕੇ, ਜੇ ਉਹਨੂੰ ਇੱਥੇ ਆਪਣੇ ਏਰੀਏ ਦੇ ਵਿੱਚ ਹੀ ਸਾਰਾ ਕੁਝ ਮਿਲ ਜਾਵੇ, ਸਾਰੀ ਹੋਵੇ, ਤੇ ਉਹਨੂੰ ਉਹ ਜ਼ਰੂਰਤ ਨਹੀਂ ਉੱਥੇ ਜਾਣ ਦੀ, ਉਹਨੂੰ ਇੱਥੇ ਸਸਤਾ ਵੀ ਮਿਲੇਗਾ ਸਾਰਾ ਕੁਝ। ਔਰ ਦੂਸਰੀ ਗੱਲ ਇਹ ਕਿ ਅਗਰ ਤੁਸੀਂ ਕਿਸੇ ਕੰਪਨੀ ਨਾਲ ਕਰੋਗੇ ਤੇ ਤੁਹਾਨੂੰ ਇਹਦਾ ਨਾ ਕੰਟਰੈਕਟ ਵੀ ਹੋ ਸਕਦਾ ਤੁਹਾਡਾ, ਵੀ ਸ਼ੁਰੂ ਤੋਂ ਲੈ ਕੇ ਉਹ ਤੁਹਾਡੇ ਨਾਲ ਕੰਟਰੈਕਟ ਕਰਨਗੇ। ਕੋਈ ਜ਼ਿਮੀਦਾਰ ਕਰਨਗੇ ਜੀ। ਅਗਰ ਕੰਪਨੀ ਨੇ ਤੁਹਾਡਾ ਹਿਸਾਬ ਵੇਖ ਲਿਆ ਤਾਂ ਮਤਲਬ ਕਿ ਤੁਹਾਨੂੰ ਹੋ ਸਕਦਾ ਉਹਦੇ ਵਿੱਚ ਖਰਚਾ ਵੀ ਉਹ ਆਪ ਕਰਨਗੇ ਉਹਦੇ ਤੇ। ਅੱਛਾ, ਤੁਹਾਨੂੰ ਮਿਲ ਸਕਦਾ ਹੈ ਉਹਦਾ। ਅੱਛਾ, ਇਹ ਜਿਹੜਾ ਆਪਣਾ ਏਰੀਆ ਨਹੀਂ ਹੈ, ਬੇਸਿਕ ਜਿੱਥੇ ਏਰੀਆ ਨਾ ਉੱਥੇ ਇਹ ਅਰਬਾਂ ਰੁਪਈਆਂ ਦਾ ਬਿਜ਼ਨਸ ਹੁੰਦਾ ਇੱਥੇ। ਇਹ ਕਿੱਥੇ ਵੈਸੇ ਇਹਦਾ ਅਸਲ ਥਾਂ ਕਿਹੜੀ ਹੈ? ਅਸਲ ਏਰੀਆ ਜਾਮਪੁਰ ਦਾ ਏਰੀਆ, ਜਾਮਪੁਰ ਤਹਿਸੀਲ ਹੈ, ਰਾਜਨਪੁਰ ਦੇ ਕੋਲ। ਉਸ ਜਗ੍ਹਾ ਉਹ ਇਹਦਾ ਮਤਲਬ ਹੈ ਕਿ ਬੇਸਿਕ ਏਰੀਆ ਹੈ। ਬੰਦੇ ਆਪਣੇ ਹੀ ਸੀ ਜਿਹੜੇ ਇੱਥੋਂ ਗਏ ਸੀ ਤੇ ਉਹਨਾਂ ਨੂੰ ਜਾ ਕੇ ਇਹ ਲਾਵਣਾ ਸਿਖਾਇਆ ਸੀ। ਉਸ ਤੋਂ ਬਾਅਦ ਇਹ ਫਿਰ ਉਸ ਏਰੀਆ ਦਾ ਮਸ਼ਹੂਰ ਬਣ ਗਿਆ ਬ੍ਰਾਂਡ। ਦੇਖੋ ਜੀ, ਇਹਦਾ ਸਾਡੇ ਵੱਲੋਂ ਜਾ ਕੇ ਇਹਦਾ ਜਿਹੜੀ ਸ਼ਾ ਮਰਜ਼ੀ ਬਣਾਉਣ, ਮਿਸਾਲ ਆ ਸਾਡੇ ਕਿਸਾਨ ਦੀ ਇਹ ਫਸਲ ਆ, ਅਸੀਂ ਗੱਲ ਕਰ ਰਹੇ ਹਾਂ ਬਤੌਰ ਫਸਲ ਮੁਨਾਫਾ ਵੀ ਦਵੇ, ਤੇ ਉਹ ਨਿਆਜ਼ੀ ਸਾਹਿਬ ਦੱਸ ਰਹੇ ਆ ਵੀ ਇਹ ਮੁਨਾਫਾ ਦਿੰਦੀ ਆ, ਦੂਆ ਸਾਲ ਇਹਨਾਂ ਨੂੰ ਲਾਉਂਦੇ ਆ। ਤੇ ਸਾਡੇ ਪੰਜਾਬ ਦੇ ਕਹਿ ਲਓ ਵੀ ਇਹ ਇਸ ਪਾਸੇ ਦੀ ਨਵੀਂ ਫਸਲ ਆ। ਇਸ ਟਾਈਮ ਅਸੀਂ ਗੱਬੇ ਖੜੇ ਆ ਪੰਜਾਬ ਦੇ, ਇਸ ਪਾਸੇ ਦੀ ਨਵੀਂ ਫਸਲ ਆ। ਜਾਮਪੁਰ ਵਾਲੇ ਪਾਸੇ ਪਹਿਲਾਂ ਗੱਡ ਹੁੰਦਾ। ਤੁਸੀਂ ਨਾ ਜੀ ਨਿਆਜ਼ੀ ਸਾਹਿਬ ਇੱਧਰ ਨੂੰ ਆ ਕੇ ਨਾ ਪੱਤਾ ਤੋੜਿਓ, ਕਿ ਮੈਂ ਵੀ ਤੋੜਦਾ। ਅਸਲ ਦੇ ਵਿੱਚ ਤੁਹਾਨੂੰ ਦਿਖਾਣਾ ਇਹ ਸੀ ਵੀ ਇਹਦਾ ਪੱਤੇ ਦਾ ਆਹ ਤਮਾਕੂ ਦਾ ਪੱਤਾ ਇਹਦਾ। ਆ ਫੜਿਓ, ਮੈਂ ਇੱਕ ਵਾਰੀ ਵੱਡਾ ਪੱਤਾ ਦੇਖ ਲਾਂ। ਹਾਂ, ਵੱਡਾ ਸਬੂਤਾ ਤੋੜਿਓ ਜੀ। ਆ ਇੱਥੇ ਤੱਕ ਜਾਂਦਾ ਹੈ ਪੱਤਾ, ਪਾਨ ਦੇ ਪੱਤੇ ਵਰਗੀ ਸ਼ਕਲ ਹੈ ਇਹਦੀ। ਹਾਂਜੀ, ਇਸ ਤੋਂ ਵੀ ਵੱਡਾ ਹੋ ਜਾਂਦਾ। ਹਾਂਜੀ। ਤੇ ਤੁਸੀਂ ਹੁਣ ਇਹਦਾ ਅਖੀਰ ਨਿਚੋੜ ਕੀ ਕਰਦੇ ਆ? ਜੇ ਤੁਹਾਨੂੰ ਨਿਆਜ਼ ਸਾਹਿਬ ਕੋ ਬੰਦਾ ਪੁੱਛੇ ਵੀ ਯਾਰ ਇਹ ਫਸਲ ਲਾਣ ਵਾਲੀ ਆ ਨਹੀਂ ਲਾਣ ਵਾਲੀ, ਤੁਸੀਂ ਇਹਦਾ ਅਖੀਰ ਦੇ ਉੱਤੇ ਨਿਚੋੜ ਸਾਨੂੰ ਦੱਸ ਦਿਓ ਵੀ ਕਿਸਾਨਾਂ ਭਰਾਵਾਂ ਵਾਸਤੇ। ਨਿਚੋੜ ਕਿਸਾਨਾਂ ਭਰਾਵਾਂ ਦਾ ਇਹ ਹੈ ਵੀ ਸੁਰਿਆ ਸਾਹਿਬ ਤੁਹਾਨੂੰ ਪਤਾ ਹੈ ਵੀ ਅੱਗੋਂ 2 ਫਸਲਾਂ ਆਪਾਂ ਗੜ ਚੁੱਕੇ ਆ, ਨਾ ਮਟਰਾਂ ਦਾ ਰੇਟ ਲੱਗਿਆ, ਨਹੀਂ ਲੱਗਾ, ਨਾ ਆਲੂਆਂ ਦਾ ਰੇਟ ਲੱਗਿਆ, ਨਹੀਂ ਲੱਗਾ। ਇਹਦੇ ਵਿੱਚ ਨੁਕਸਾਨ ਕੋਈ ਨਹੀਂ, ਦਾ ਨੁਕਸਾਨ ਦੀ ਸ਼ਰ੍ਹਾ 0% ਅਗਰ ਤੁਸੀਂ ਇਹਨੂੰ ਤਰੀਕੇ ਨਾਲ ਕਾਸ਼ਤ ਕਰੋ। ਨਿਆਜ਼ੀ ਸਾਹਿਬ ਭਾਈ ਹੁਣਾਂ ਦਾ ਤਾਰਫ। ਇਹ ਭਾਈ ਹੋਰੀ ਜੀ ਮੇਰੇ ਨਾਲ ਹਨ। ਇਹ ਸਾਈਡ ਸਾਡੇ ਕੋਲ ਹੈ, ਇਹ ਸਾਈਡ ਭਾਈ ਕੋਲ ਹੈ। ਇਹ ਪਿਛਲੇ ਸਾਲ ਤੋਂ ਸਾਡੇ ਨਾਲ ਹਨ, ਤਜਰਬਾ ਅਸੀਂ ਇਕੱਠਾ ਹੀ ਕੀਤਾ। ਦੋਨਾਂ ਭਾਈਆਂ ਨੇ, ਭਾਈ ਗੁਲਾਮ ਮੁਸਤਫਾ ਇਹਨਾਂ ਦਾ ਨਾਮ ਹੈ। ਗੁਲਾਮ ਮੁਸਤਫਾ ਸਾਹਿਬ ਹੁਣੇ ਦੱਸ ਦੇਣਗੇ ਵੀ ਕਿਵੇਂ ਜਾ ਰਿਹਾ। ਜਿਹੜੀਆਂ ਗੱਲਾਂ ਅੱਗੇ ਅਸੀਂ ਪੁੱਛਦੇ ਰਹੇ ਜੀ, ਤੁਸੀਂ ਇਹ ਦੱਸੋ ਜਿਹੜਾ ਦੂਆ ਤਮਾਕੂ ਹੈ ਤੇ ਇਹਦੇ 'ਚ ਫਰਕ ਕੀ ਆ?
ਤੇ ਉਹਦੇ ਰੇਟ ਇਹਦੇ ਰੇਟ 'ਚ ਕੀ ਫਰਕ ਆ ਉਹ ਸਾਰੀ ਅਸਲ ਗੱਲ ਅੰਜਮ ਸਾਹਿਬ ਜਿਹੜਾ ਦੂਸਰਾ ਤੰਬਾਕੂ ਉਹਦਾ ਟ੍ਰੈਂਡ ਖਤਮ ਹੋ ਗਿਆ ਹੈ ਜਿਸ ਤਰੀਕੇ ਲੋਕਾਂ ਨੇ ਹੁੱਕਾ ਪੀਣਾ ਛੱਡ ਦਿੱਤਾ ਜੀ ਮਸਲਾ ਕਿ ਉਹਦੀ ਵਿਕਰੀ ਬਹੁਤ ਘੱਟ ਹੋ ਗਈ ਅੱਛਾ ਅਸੀਂ ਪਹਿਲੇ ਉਹੀ ਬੀਜਦੇ ਰਹੇ ਹਾਂ ਲੇਕਿਨ ਉਹਦੀ 2-3 ਸਾਲ ਤੋਂ ਸਮਝ ਲਓ ਕਿ 0% ਸੇਲ ਹੈ ਜੀ ਅੱਛਾ ਅਸੀਂ ਖੁਦ ਸਾਡਾ ਆਪਣਾ ਸਟੋਰ ਵੀ ਐਂਡ ਤੰਬਾਕੂ ਸਟੋਰ ਵੀ ਕੀਤਾ ਹੈ ਲੇਕਿਨ ਜਿਹੜਾ ਇਹ ਤੰਬਾਕੂ ਇਹ ਨਵਾਂ ਟ੍ਰੈਂਡ ਹੈ ਨਵੇਂ ਟ੍ਰੈਂਡ ਤੋਂ ਮੁਰਾਦ ਹੈ ਨਿਸਵਾਰ ਦਾ ਟ੍ਰੈਂਡ ਅੱਛਾ ਇਹ ਤੰਬਾਕੂ ਅਗਰ ਇਹਨੂੰ ਅੱਛਾ ਰੇਟ 22,000 ਰੁਪਏ ਅਗਰ ਲੱਗਦਾ ਹੈ ਤੇ ਸਮਝ ਲਓ ਵੀ ਇਹ ਤੁਹਾਡਾ ਕਿੱਲਾ 8-9 ਲੱਖ ਤੇ ਵੀ ਜਾਂਦਾ ਹੈ ਹਾਂ ਜੋ 22,000 ਲੱਗੇ ਫਿਰ ਹਾਂਜੀ ਜਾਂਦਾ ਫਿਰ ਜਾਂਦਾ ਹੈ ਅਗਰ ਨਾਰਮਲ ਰੂਟੀਨ ਦੇ ਵਿੱਚ ਵੀ ਅਗਰ 40 ਮਣ ਨਿਕਲਦਾ ਹੈ ਜੀ 15,000 ਵੀ ਰੇਟ ਲੱਗਦਾ ਤੇ 5-6 ਲੱਖ ਰੁਪਏ ਦਾ ਕਿੱਲਾ ਹੁੰਦਾ ਹੈ ਹੁੰਦਾ ਲੇਕਿਨ ਮਿਹਨਤ ਕਸ਼ ਫਸਲ ਹੈ ਮਿਹਨਤ ਬਹੁਤ ਕਰਨੀ ਪੈਂਦੀ ਹੈ ਲੇਬਰ ਤੁਹਾਡੇ ਕੋਲ ਮੌਜੂਦ ਹੈ ਤਾਂ ਫਿਰ ਤੁਸੀਂ ਕਰ ਸਕਦੇ ਜੇ ਅਦਰਵਾਈਜ਼ ਇਹ ਤੰਬਾਕੂ ਤੁਸੀਂ ਨੇੜੇ ਵੀ ਨਹੀਂ ਜਾਣਾ ਹਾਂ ਇਹ ਨੁਕਤੇ ਦੀ ਗੱਲ ਦੱਸੀ ਹਾਂਜੀ ਲੇਬਰ ਬਹੁਤ ਕਿਉਂਕਿ ਇਹਦੀ ਇਹ 3 ਵਾਰੀ ਗੁੱਲੀ ਟੁੱਟ ਚੁੱਕੀ 2 ਵਾਰੀ ਹੋਰ ਟੁੱਟਣੀ ਹੈ ਹਾਂਜੀ ਉਹ ਦੱਸ ਇਹਦੇ ਤੁਸੀਂ ਕੋਈ ਵੀ ਦਵਾਈ ਨਹੀਂ ਲਾ ਸਕਦੇ ਅੱਛਾ ਹਾਂਜੀ ਦਵਾਈ ਨਹੀਂ ਲੱਗੇਗੀ ਤੁਸੀਂ ਕਹੋ ਵੀ ਗੁੱਲੀ ਤੋੜਨ ਵਾਲੀ ਅਸੀਂ ਦਵਾਈ ਲਾ ਲਈਏ ਦਵਾਈ ਨਹੀਂ ਲੱਗੇਗੀ ਉਹ ਕੀ ਫਰਕ ਆ ਉਹ ਇਹ ਫਰਕ ਇੱਕ ਤਾਂ ਹੈ ਵੀ ਇਹਦਾ ਨਾ ਪੱਤਾ ਹੁੰਦਾ ਹੈ ਜੀ ਸਮਝ ਲਓ ਕਿ ਦੇਖੋ ਨਾ ਜੀ ਦੂਸਰੇ ਤੰਬਾਕੂ ਦਾ ਪੱਤਾ ਹੁੰਦਾ ਹੈ ਇਸ ਤਰ੍ਹਾਂ ਵਿੱਚੋਂ ਨਿਕਲ ਰਿਹਾ ਹੁੰਦਾ ਜੀ ਹਾਂ ਉਹਦੇ ਦਵਾਈ ਹੈ ਤੇ ਸੁੱਟੇ ਕਿ ਪੱਤੇ ਇੱਥੇ ਗੁੱਲੀ ਤੇ ਪਹੁੰਚੇਗੀ ਇੱਕ ਤੇ ਗੁੱਲੀ ਇੱਥੇ ਪੁੰਚਾਣੀ ਦਵਾਈ ਔਖੀ ਅਗਰ ਪੁੰਚਾ ਵੀ ਲੈਂਦੇ ਹੋ ਤੇ ਇਹਦਾ ਅਸਰ ਨਹੀਂ ਲੈਂਦੀ ਉਹ ਗੁੱਲੀ ਪੈਂਡੀ ਦਾ ਅੱਛਾ ਦੁਬਾਰਾ ਆ ਜਾਂਦੀ ਪੈਂਡੀ ਦੇ ਵਿੱਚ ਉਸ ਤਜਰਬਾ ਕੀਤਾ 2-3 ਮੱਥੇ ਨੂੰ ਲਾਇਆ ਲੇਕਿਨ ਉਹ ਫਰਕ ਨਹੀਂ ਪਿਆ ਅੱਛਾ ਹਾਂਜੀ ਤੁਸੀਂ ਪੈਂਡੀ ਨਹੀਂ ਯੂਜ਼ ਕਰ ਸਕਦੇ ਗੁੱਲੀ ਹੱਥ ਨਾਲ ਤੁੜਾਣੀ ਪੈਣੀ ਹੈ ਤੇ ਬਾਕੀ ਇਹਦਾ ਫਾਇਦਾ ਹੀ ਫਾਇਦਾ ਨੁਕਸਾਨ ਨਹੀਂ ਹੈ ਜੀ ਦੂਏ ਤੰਬਾਕੂ ਨਾਲੋਂ ਮਿਹਨਤ ਇੱਥੇ ਜ਼ਿਆਦਾ ਇਹਦੀ ਮਿਹਨਤ ਬਹੁਤ ਜ਼ਿਆਦਾ ਹੈ ਜੀ ਦੂਏ ਤੰਬਾਕੂ ਹਾਂਜੀ ਲੇਕਿਨ ਆਮਦਨ ਵੀ ਇਹਦੀ ਜ਼ਿਆਦਾ ਆਮਦਨ ਵੀ ਜ਼ਿਆਦਾ ਜੀ ਜਿਸ ਸਾਲ ਅਸੀਂ ਗੱਡਿਆ ਨਾ ਜੀ ਉਸ ਤੋਂ ਪਹਿਲ ਜਿਹੜੇ ਬੰਦੇ ਨੇ ਸਾਨੂੰ ਗਡਵਾਇਆ ਨਾ ਜੀ ਉਹਦਾ 9-9 ਲੱਖ 10-10 ਲੱਖ ਤੱਕ ਕਿੱਲਾ ਹੋਇਆ ਜੀ ਲੇਕਿਨ ਪਿਛਲੀ ਵਾਰੀ ਰੇਟ ਕਮ ਸੀ 11,000 ਰੁਪਏ ਲੱਗਿਆ ਲੇਕਿਨ ਫਿਰ ਵੀ 4 ਲੱਖ 4.5 ਲੱਖ ਦਾ ਕਿੱਲਾ ਹੁੰਦਾ ਗਿਆ ਤੇ ਇਸ ਦਫਾ ਸਾਡੀ ਫਸਲ ਉਹਦੇ ਨਾਲੋਂ ਬਿਹਤਰ ਹੈ ਸਾਨੂੰ ਉਮੀਦ ਹੈ ਵੀ 40 ਮਣ ਤੋਂ ਉੱਪਰ ਨਿਕਲੇਗੀ ਅੱਛਾ ਪਿਛਲੀ ਵਾਰੀ ਨਾਲੋਂ ਤੁਹਾਡੀ ਫਸਲ ਬਿਹਤਰ ਆ ਬਿਹਤਰ ਹੈ ਬਹੁਤ ਸਾਡੇ ਕੋਲ ਅੱਛੀ ਜੀ ਪਿਛਲੇ ਸਾਲ ਨਾ ਪਹਿਲਾ ਤਜਰਬਾ ਹੈ ਹਾਂ ਐਤਕੀ ਸਾਨੂੰ ਦੂਸਰਾ ਸਾਲ ਹੈ ਪੌਦੇ ਵੀ ਅਸੀਂ ਕੰਮ ਉਹਨਾਂ ਹੈ ਦੀ ਪਿਛਲੀ help ਵਾਰ ਦੇ ਲਈ ਵਿੱਚ ਮਤਲਬ ਕਿ ਨਜ਼ਰ ਆਉਂਦੀਆਂ ਸਨ ਚੀਜ਼ਾਂ ਸਾਰੀਆਂ ਹਾਂ ਤੇ ਲਿਹਾਜ਼ਾ ਮਕਸਦ ਹੈ ਵੀ ਇਹ ਫਸਲ ਅੱਛੀ ਸਾਡੀ ਤੁਸੀਂ ਦੱਸੋ ਜੀ ਗੁਲਾਮ ਮੁਸਤਫਾ ਸਾਹਿਬ ਜ਼ਿਮੀਂਦਾਰਾਂ ਨੂੰ ਜੇ ਤੁਸੀਂ ਬਤੌਰ ਫਸਲ ਇਹਦਾ ਮਸ਼ਵਰਾ ਦੇਣਾ ਹੋਵੇ ਤੇ ਕੀ ਮੋਟੀ ਜੀ ਗੱਲ ਕਰੋਗੇ ਅੰਜਮ ਸਰੋਇਆ ਸਾਹਿਬ ਜ਼ਰੂਰ ਕਾਸ਼ਤ ਕਰੋ ਕਿਉਂਕਿ ਅਗਰ ਵਟਵੀਂ ਫਸਲ ਨਹੀਂ ਨਾ ਕੱਢਾਂਗੇ ਤੇ ਜ਼ਿਮੀਂਦਾਰ ਦਾ ਜ਼ਿੰਦਾ ਰਹਿਣਾ ਔਖਾ ਹੋ ਗਿਆ ਵਾਹ 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 ਕਿਉਂਕਿ ਵੰਡ ਕੇ ਲਾਓ ਵੰਡ ਕੇ ਲਾਣੀ ਵੰਡ ਕੇ ਫਸਲ ਲਾਵਾਂਗੇ ਹੁਣ ਮੱਕੀ ਨਾ ਜੀ ਇਸ ਵਾਰੀ ਮੱਕੀ ਦਾ ਟ੍ਰੈਂਡ ਚੱਲਿਆ ਬੀਜ ਮਹਿੰਗੇ ਜਿਹਦੇ ਜਾਓ ਮੱਕੀ ਲੱਗੀ ਜੀ ਮੱਕੀ ਲੱਗੀ ਤੇ ਇਹਦਾ ਖਰੀਦਦਾਰ ਬਹੁਤ ਹੈ ਜੀ ਅੱਛਾ ਹਾਂਜੀ ਤੁਸੀਂ ਮਤਲਬ ਕਿ ਰੋਡ ਤੇ ਸਾਡਾ ਲੱਗਾ ਹੈ ਨਾ ਜੀ ਸਾਡੇ ਕੋਲ ਦਿਨ ਦੇ ਵਿੱਚ 4 ਤੋਂ 5 ਬੰਦੇ ਪੁੱਛਦੇ ਨੇ ਵੀ ਯਾਰ ਫਰੋਖਤ ਸਾਨੂੰ ਕਰੋ ਇਹਦੇ ਫਰੋਖਤ ਕਰਨ ਦੀ ਕੋਈ ਟੈਨਸ਼ਨ ਨਹੀਂ ਤੁਹਾਡੇ ਕੋਲੋਂ ਆ ਕੇ ਨਾ ਤੁਹਾਡੇ ਘਰ ਦੇ ਵਿੱਚੋਂ ਆ ਕੇ ਚੁੱਕ ਲੈਣਗੇ ਦੂਜੀ ਫਸਲ ਸਾਨੂੰ ਮੰਡੀ ਲਿਜਾਣੀ ਪਉਂਦੀ ਸਾਨੂੰ ਮੰਡੀ ਵੀ ਨਹੀਂ ਲਿਜਾਣੀ ਪੈਗੀ ਅੱਛਾ ਜਿਹੜਾ ਤਾਂ ਕੰਪਨੀ ਦੀ ਤੁਸੀਂ ਗੱਲ ਕਰਦੇ ਆ ਜੇ ਤਾਂ ਉਹਨਾਂ ਨੇ ਗਡਾਇਆ ਉਹ ਲੈ ਜਾਣਗੇ ਜੇ ਮੈਨੂੰ ਉਹਨਾਂ ਨੇ ਗਡਾਇਆ ਹੀ ਨਹੀਂ ਤੇ ਮੇਰਾ ਕਿਵੇਂ ਲੈ ਜਾਣਗੇ ਜੀ ਵੇਖੋ ਸਰੋਆ ਸਾਹਿਬ ਇਹ ਜਿਹੜੀ ਫਸਲ ਹੈ ਨਾ ਇਹ ਫਸਲ ਇੱਥੇ ਪਹਿਲੀ ਵਾਰੀ ਉਹਨਾਂ ਨੂੰ ਜ਼ਰੂਰਤ ਹੈ ਇੱਕ ਚੀਜ਼ ਇੱਥੋਂ 1100-1200 ਕਿਲੋਮੀਟਰ ਦੂਰ ਕਾਸ਼ਤ ਹੋ ਰਹੀ ਹਾਂਜੀ। ਉਹਨਾਂ ਨੂੰ ਉਹਦੀ ਲੇਬਰ ਟਰਾਂਸਪੋਰਟੇਸ਼ਨ ਸਾਰਾ ਕੁਝ ਬਹੁਤ ਖਰਚੇ ਨੇ ਇਹ ਤੁਹਾਡੇ ਨਾਲ ਸਰ, ਉਹ ਅਗਰ ਟਨਾਂ ਦੇ ਨਹੀਂ ਵੀ ਹਿਸਾਬ ਨਾਲ contract ਖਰੀਦਦੇ ਉਹ ਆ ਨੇ। ਕੇ ਤੁਹਾਡੇ ਕੋਲ ਖਰੀਦਣਗੇ ਪਾਬੰਦ ਹੋਣਗੇ ਤੁਸੀਂ ਅਗਰ ਜਾ ਕੇ ਉੱਥੇ ਕਹਿ ਦੇ ਵੀ ਸਾਡਾ ਇਤਨਾ ਤੰਬਾਕੂ ਖੜਾ ਹੈ ਉਹਨਾਂ ਨੇ ਕਹਿਣਾ ਜੀ ਲੈ ਔਰ ਉਹਦੀ ਪੇਮੈਂਟ ਦਾ ਤਰੀਕਾਕਾਰ ਵੀ ਬਹੁਤ ਅੱਛਾ ਹੈ ਕਿ ਤੁਹਾਨੂੰ ਫੌਰੀ ਪੇਮੈਂਟ ਵੀ ਹੋ ਜਾਂਦੀ ਹੁੰਦੀ ਠੀਕ ਅੱਛਾ ਗੁਲਾਮ ਮੁਸਤਫਾ ਸਾਹਿਬ ਤੁਸੀਂ ਇਹ ਦੱਸੋ ਵੀ ਇਹਦੇ ਗੱਡਣ ਤੇ ਦੂਏ ਤੰਬਾਕੂ ਦੇ ਗੱਡਣ 'ਚ ਟਾਈਮ 'ਚ ਵੀ ਫਰਕ ਆ ਜਿਹੜੇ ਹੁਣ ਅਸੀਂ ਤੰਬਾਕੂ ਦੇਖ ਰਹੇ ਆ ਸਾਡੇ ਮਿੰਟ ਗੁਮਰੀ ਲੱਗੇ ਆ ਦੇਸੀ ਤੰਬਾਕੂ ਹੁੱਕਿਆਂ ਵਾਲੇ ਸਿਲਗਟਾਂ ਵਾਲੇ ਉਹ ਅਜੇ ਨਿੱਕੇ ਪਹਿਲੀ ਗੋਡੀ ਹੋ ਰਹੀ ਹੈ ਜੀ ਤੁਸੀਂ ਪਕਾ ਕੇ ਬੈਠੇ ਆ ਸਰ ਇਹ ਜਿੰਨਾ ਅਗੇਤਾ ਹੋਏਗਾ ਨਾ ਜੀ ਇਹ ਸਰਦੀ ਦੀ ਫਸਲ ਹੈ ਅੱਛਾ ਉਹਨਾਂ ਅੱਛਾ ਹੋਏਗਾ ਇਹ ਤਕਰੀਬਨ 12ਵੇਂ ਮਹੀਨੇ ਦੇ ਵਿੱਚ ਮੁਕੰਮਲ ਇਹਦੀ ਕਾਸ਼ਤ ਹੋ ਜਾਣੀ ਚਾਹੀਦੀ ਹੈ 12ਵੇਂ ਮਹੀਨੇ ਦੇ ਐਂਡ ਤੱਕ ਕਾਸ਼ਤ ਹੋ ਜਾਏ ਉਹ ਚੰਗਾ ਰਹਿ ਜਾਂਦਾ ਹੈ ਜਿਹੜਾ ਪਛੇਤਾ ਕਾਸ਼ਤ ਕਰਾਂਗੇ ਵਾਇਰਸ ਟਾਈਪ ਹੋ ਜਾਏਗਾ ਜੀ ਅਗਰ ਅੱਜ ਕੱਲ ਕਾਸ਼ਤ ਕਰਾਂਗੇ ਨਾ ਜੀ ਪੱਤਾ ਛੋਟਾ ਤੇ ਵਾਇਰਸ ਟਾਈਪ ਮਤਲਬ ਕਿ ਉਹਦਾ ਵਜ਼ਨ ਨਹੀਂ ਹੋਏਗਾ ਜੀ ਤੁਸੀਂ ਉਹ ਦੂਆ ਤੰਬਾਕੂ ਲਾਉਂਦੇ ਰਹੇ ਹਾਂਜੀ ਉਹ ਲਾਉਂਦੇ ਰਹੇ ਜੀ ਉਹ ਕਿਹੜੇ ਮਹੀਨੇ 'ਚ ਲਾਉਂਦੇ ਸੀ ਉਹ ਅਸੀਂ ਨਾ ਆਲੂ ਪੱਟ ਕੇ ਵੀ ਲਾਉਂਦੇ ਰਹੇ ਮਟਰ ਪੱਟ ਕੇ ਵੀ ਅੱਜ ਕੱਲ ਵੀ ਲਾਇਆ ਅਸੀਂ ਅੱਜ ਕੱਲ੍ਹ ਵੀ ਲੱਗੇ ਤੇ ਆਲੂ ਪੱਟ ਕੇ ਮਸਲਨ ਕਿ ਮਾਰਚ ਚ ਚਲਾਉਂਦੇ ਰਹੇ ਜੀ ਅਸਲ ਇਹਨੂੰ ਵੀ ਨਾ ਇਸ ਤੰਬਾਕੂ ਨੂੰ ਵੀ ਉਸ ਤਰੀਕੇ ਨਾਲ ਕਾਸ਼ਤ ਕੀਤਾ ਹੈ ਹਾਂਜੀ। ਲੇਕਿਨ ਇੱਕ ਤੇ ਉਹ ਐਵਰੇਜ ਨਹੀਂ ਆਈ ਉਹ ਨਹੀਂ ਹੋਇਆ ਉਸ ਜੀ ਤਰ੍ਹਾਂ ਉਹ ਮਾਮਲਾਤ ਹੁੰਦੇ ਨਹੀਂ ਚੱਲੇ ਨੇ ਉਸ ਤਰ੍ਹਾਂ ਉਹਨੂੰ ਸੰਭਾਲਿਆ ਨਹੀਂ ਉਹ ਮੌਸਮ ਨਹੀਂ ਠੀਕ ਰਿਹਾ ਇਹਦੇ ਵਾਸਤੇ ਦੋ ਫਸਲਾਂ ਜੀ ਬੜੀਆਂ ਆਸਾਨੀ ਨਾਲ ਹੋ ਜਾਂਦੀਆਂ ਨੇ ਤੰਬਾਕੂ ਗੱਡਾਂਗੇ ਉਤੋਂ ਚਾਹੇ ਅਸੀਂ ਝੋਨਾ ਲਾ ਲਈਏ ਚਾਹੇ ਅਸੀਂ ਮੱਕੀ ਲਾ ਲਈਏ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜ਼ਮੀਨ ਇੰਨੀ ਪਾਵਰਫੁਲ ਹੋ ਜਾਂਦੀ ਹੈ ਕਿ ਤੁਸੀਂ ਜਿਹੜੀ ਉਤਲੀ ਫਸਲ ਗੱਡਣੀ ਹੈ ਨਾ ਉਹ ਤੁਹਾਨੂੰ ਫ੍ਰੀ ਵਿੱਚ ਮਿਲੇਗੀ ਮੱਕੀ 2 ਬੋਰੀ ਯੂਰੀਆ ਤੇ ਸਾਡੀ 84 ਮਣ ਨਿਕਲੀ ਜੀ ਉਹਦੀ ਕੀ ਵਜ੍ਹਾ ਉਹਦੀ ਵਜ੍ਹਾ ਸਾਰੇ ਇਹ ਨਾ ਜ਼ਮੀਨ ਦੇ ਵਿੱਚ ਕੌੜ ਫੈਲ ਜਾਂਦੀ ਹੈ ਆਲੀ ਟਾਈਪ ਪਹਿਲੀ ਗੱਲ ਹੈ ਤੇ ਪਹਿਲੇ ਰੂੜੀ ਪਾਉਂਦੇ ਆ ਰੂੜੀ ਤੇ ਬਹੁਤ ਜ਼ਿਆਦਾ ਹੁੰਦਾ ਹੈ ਤੇ ਨੰਬਰ 2 ਖੁਰਾਕ ਜ਼ਮੀਨ ਦੇ ਵਿੱਚ ਮੌਜੂਦ ਹੁੰਦੀ ਹੈ ਤੇ ਜਿਹੜਾ ਇਹਦੀ ਹੈ ਤਸੀਰ ਹੈ ਨਾ ਖਾਸ ਕਰਕੇ ਤੰਬਾਕੂ ਦੇਸੀ ਵੀ ਤੁਸੀਂ ਲਾਓ ਨਾ ਜੀ ਉਹਦੀ ਜਿਹੜੀ ਨੈਕਸਟ ਫਸਲ ਹੁੰਦੀ ਹੈ ਬਹੁਤ ਅੱਛੀ ਹੁੰਦੀ ਹੈ
ਇਹਦੇ ਅਸਰਾਤ ਉਸ ਤੋਂ ਵੀ ਬਿਹਤਰ ਨੇ ਜੀ। ਤੁਸੀਂ ਅਗਰ ਲਾਉਂਦੇ ਹੋ ਕੋਈ ਵੀ ਫਸਲ ਬਦਲ ਕੇ, ਉਹ ਤੁਹਾਡੀ ਫ੍ਰੀ ਆਫ ਕਾਸਟ ਹੋਣੀ ਹੈ। ਝੋਨਾ ਤੁਸੀਂ ਲਾ ਦਿੰਦੇ ਹੋ, ਮੱਕੀ ਲਾ ਦਿੰਦੇ ਹੋ, ਉਹ ਤੁਹਾਡੀ ਉਠਾ ਇਸ ਤਰੀਕੇ ਹੋਏਗਾ ਕਿ ਤੁਹਾਡੀ ਸੋਚ ਹੈ ਜੀ। ਸਹੀ। ਅੱਛਾ, ਨਿਆਜ਼ੀ ਸਾਹਿਬ ਨੇ ਨਾ ਇਹਦਾ ਖਰਚਾ ਕਿੱਲੇ ਦਾ ਲੱਖ ਰੁਪਈਆ ਗਿਣਿਆ ਸੀ। ਹਾਂਜੀ ਤੁਸੀਂ ਹਾਂਜੀ, ਕਿੰਨਾ ਗਿਣਦੇ ਹੋ? ਤਕਰੀਬਨ ਨਾ ਜੀ ਮਜ਼ਦੂਰੀ ਦਾ ਖਰਚਾ ਲੱਖ ਰੁਪਇਆ ਜੀ, ਕੱਲੀ ਮਜ਼ਦੂਰ? ਕੱਲੀ ਮਜ਼ਦੂਰੀ। ਬਾਕੀ ਕੀ ਹੈ? ਬਾਕੀ ਦੇ ਖਾਦ ਸਪਰੇ ਹੋ ਇਜ਼ਾਫੀ, ਤੇ ਜ਼ਮੀਨ ਦੀ ਤਿਆਰੀ? ਜ਼ਮੀਨ ਦੀ ਤਿਆਰੀ ਵਿੱਚ ਪਾ ਦਿੱਤੀ। ਜ਼ਮੀਨ ਦੀ ਤਿਆਰੀ ਤੋਂ ਲੈ ਕੇ ਐਂਡ ਤਿੱਕਰ ਮਤਲਬ ਕਿ ਚੱਕੇ ਤੇ ਜਾਣ ਤਿੱਕਰ ਦੀ ਮਜ਼ਦੂਰੀ ਲੱਖ ਰੁਪਇਆ। ਖਾਦ ਤੁਸੀਂ ਉਹਨੂੰ ਪਾਉਂਦੇ ਹੋ 20,000 ਦੀ, ਤੁਸੀਂ ਪਾਉਂਦੇ ਹੋ 30,000 ਦੀ, ਉਹ ਸਮਝ ਲਓ ਵੀ 1,30,000 ਹੋ ਜਾਏਗਾ। ਅੱਛਾ। ਹਾਂਜੀ। ਤੇ ਸਪਰੇ ਏਡੀ ਹੈ ਕੋਈ ਨਹੀਂ? ਸਪਰੇ ਵੀ ਮਤਲਬ ਕਿ ਹਲਕਾ ਫੁਲਕਾ ਤੇਲੇ ਦਾ ਮਾਰਨਾ ਪੈਂਦਾ, ਉਹ 2 ਤਾਂ ਸਪਰੇਵਾਂ ਚਲੋ ਮਾਰੀਆਂ ਨੇ ਜੀ। ਹੁੰਦਾ ਹੀ ਹੈ। ਹਾਂਜੀ। ਠੇਕਾ ਪਾ ਕੇ ਤੇ 6 ਹਾਂਜੀ, ਲੇਕਿਨ ਇਹਦੇ 'ਚ ਇਹ ਨਾ ਜੀ, ਇਹ ਅਗਰ ਨਾਰਮਲ ਤੋਂ ਨਾਰਮਲ ਵੀ ਜਾਵੇ ਨਾ ਜੀ, 4 ਲੱਖ ਦਾ 3.5 4 ਪੌਣੇ 5 ਸਹੀ ਹੈ। ਇੱਥੇ ਪਹੁੰਚਣਾ ਆਸਾਨੀ ਨਾਲ ਹੈ ਜੀ। ਤੇ ਜਿਹੜਾ ਮਕਸਦ ਇਹ ਵੀ ਅਗਰ ਅੱਛਾ ਰੇਟ ਲੱਗ ਜਾਵੇ, ਜਿਸ ਦੀ ਕਦੀ ਮੱਕੀ ਨੂੰ ਲੱਗ ਜਾਂਦਾ, ਆਲੂ ਨੂੰ ਲੱਗ ਜਾਂਦਾ, ਤੇ ਸਮਝ ਲਓ ਵੀ ਇਹ ਤੁਹਾਡਾ 골ਡਨ ਪੀਰੀਅਡ ਬਣ ਜਾਂਦਾ ਜੀ। ਵਾਹ ਵਾਹ। 28 ਕਿੱਲੇ ਇਸ ਟਾਈਮ ਲੱਗਾ ਜਿੱਥੇ ਅਸੀਂ ਖਲੋਤੇ ਹਾਂ। ਸਾਡੇ ਸੱਜੇ ਖੱਬੇ ਹਰ ਪਾਸੇ ਇਸ ਟਾਈਮ ਇਹ ਤਮਾਕੂ ਹੈ। ਇਹਦਾ ਕੋਈ ਨਾਮ ਵੀ ਹੈ? ਹਾਂਜੀ, ਨਿਸਵਾਰ ਵਾਲਾ ਤਮਾਕੂ। ਅੱਛਾ, ਦਾ ਨਾਂ ਹੀ ਹੈ ਨਸਵਾਰ ਵਾਲਾ ਤਮਾਕੂ। ਤੇ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਇਹੀ ਸੁਨੇਹਾ ਵੀ ਫਸਲਾਂ ਵੰਡ ਕੇ ਲਾਓ, ਵੀ ਸਾਰੇ ਰਕਬੇ ਤੇ ਇੱਕੋ ਸ਼ੈ ਨਾ ਲਾਓ। ਜਦੋਂ ਵੰਡ ਕੇ ਲਾਓਗੇ ਤਾਂ ਕਿਸੇ ਨਾ ਕਿਸੇ ਪਾਸੇ ਰੱਬ ਕਿਸੇ ਤੋਂ ਬਚਾ ਦੂ, ਕਿਸੇ 'ਚ ਬਰਕਤ ਪਾ ਦੂ, ਕੋਈ ਹਿਸਾਬ ਲੱਗ ਜਾਂਦਾ। ਤੇ ਜਦੋਂ ਇੱਕੋ ਸ਼ੈ ਲਾ ਕੇ ਬਹਿ ਜਾਓ ਨਾ, ਤਾਂ ਉੱਥੋਂ ਖੇ ਖਰਾਬਾ ਬਣਦਾ। ਤੇ ਉਹ ਗੱਲ ਨਾ ਬੜੀ ਸੋਹਣੀ ਕੀਤੀ, ਬੜੀ ਵੰਡ ਕਰਕੇ। ਮੈਂ ਕਿਹਾ ਵੀ ਇਹ ਲਾਣਾ ਚਾਹੀਦਾ ਕਿ ਨਹੀਂ ਲਾਣਾ ਚਾਹੀਦਾ। ਤੇ ਉਹ ਨਿਆਜ਼ੀ ਸਾਹਿਬ ਨੇ ਤੇ ਗੁਲਾਮ ਮੁਸਤਫਾ ਸਾਹਿਬ ਨੇ ਇੱਕੋ ਗੱਲ ਕੀਤੀ। ਉਹ ਕਹਿੰਦੇ ਭਾਈ ਜੇ ਰਲਾ ਮਰਲਾ ਕੇ ਨਾ ਲਾਵਾਂਗੇ ਫਸਲਾਂ, ਵੀ ਕੋਈ 2 ਕਿੱਲੇ ਆਹ ਲਾ ਲਈ, ਕੋਈ 2 ਕਿੱਲੇ ਆਹ ਲਾ ਲਈ। ਹੁਣ ਇੱਕ ਬੰਦੇ ਨੇ 90 ਕਿੱਲੇ ਆਲੂ ਲਾਏ, ਉਹ ਵਿਚਾਰੇ ਦੇ 90 ਦੇ 90 ਡੁੱਬ ਗਏ। ਤੇ ਜੇ ਵਿੱਚ ਉਹਦੇ ਕੋਈ 10 ਕਿੱਲੇ ਉਹਨੇ ਕੋਈ ਹੋਰ ਸ਼ੈ ਲਾਈ ਹੁੰਦੀ, ਕੋਈ ਕੱਦੂ, ਕੋਈ ਬਤਾਊਂ ਜਾਂ ਕੋਈ ਹੋਰ ਫਸਲ, ਜਾਂ ਆਹੀ ਲਾ ਲਓ ਤਮਾਕੂ ਲਾਇਆ ਹੁੰਦਾ, ਤੇ ਗੱਲ ਕਿੱਥੇ ਚਲੀ ਜਾਣੀ ਸੀ। ਤਾਂ ਕੀਤੀ ਤੁਸੀਂ ਵੀ ਸਿਆਣਪਤ ਨਹੀਂ, 28 ਕਿੱਲੇ ਤੁਸੀਂ ਵੀ ਤਮਾਕੂ ਲਾਈ ਬੈਠੇ। ਨਹੀਂ, ਤੂੰ ਤਾਂ ਕਹੀ ਜਾਂਦਾ ਵੀ ਰਲਾ ਕੇ ਫਸਲਾਂ ਲਾਓ ਵੰਡ ਕੇ। ਸਰ ਮੇਰਾ ਤਕਰੀਬਨ ਜ਼ਿਮੀਂਦਾਰ 5-6 ਮਰਬੇ ਦਾ ਜੀ। ਅੱਛਾ। ਹਾਂਜੀ, ਜਿਹਦੇ ਵਿੱਚ 27-28 ਕਿੱਲੇ ਤਮਾਕੂ ਲਾਇਆ ਜੀ ਐਗਰੀਮੈਂਟ ਤੇ। ਅੱਛਾ ਜੀ। ਬਾਕੀ ਮੱਕੀ, ਆਲੂ, ਉਸ ਤੋਂ ਹਟ ਕੇ ਨਰਮਾ ਵੀ ਕਾਸ਼ਤ ਕੀਤਾ ਜੀ। ਅੱਛਾ, ਠੀਕ। ਮਤਲਬ ਕਿ ਵੰਡ ਕੇ ਫਸਲ ਲਾਈ ਜੀ। ਵੰਡ ਕੇ ਲੈ ਹਾਂ, ਬਚ ਗਿਆ ਹੈ। ਨਿਆਜ਼ੀ ਸਾਹਿਬ ਇਹ ਦੱਸੋ ਵੀ ਜੇ ਜਿਵੇਂ ਹੁਣ ਆਪਾਂ ਦੱਸ ਰਹੇ ਹਾਂ ਲੋਕਾਂ ਨੂੰ ਵੀ ਇਹ ਲਾਓ, ਕੱਲ ਨੂੰ ਬੰਦੇ ਲਾ ਲੈਂਦੇ ਆ, ਕਹਿ ਲਓ ਵੀ ਕੋਈ 10 ਪਿੰਡ ਹੀ ਲਾ ਲੈਂਦੇ ਇੱਥੇ, ਤਾਂ ਉਹ ਪੂਰਾ ਆਜੂਗਾ ਵੇਖ, ਮਤਲਬ ਕੋਈ ਖਰੀਦੂਗਾ ਵੀ ਉਹ ਨਾ ਹੋਵੇ ਫਸਲਾਂ 'ਚ ਪਿਆ ਰਹੇ ਖੇਤਾਂ 'ਚ। ਇੱਥੇ ਇਹ ਪਲਾਟ ਸਾਡਾ 28 ਏਕੜ ਦਾ ਹੈ, ਲੇਕਿਨ ਇੱਥੇ ਦੇ ਪਰਚੇਜ਼ਰ ਤਕਰੀਬਨ ਕੋਈ 4 ਤੋਂ 5 ਫੈਕਟਰੀਆਂ ਬੈਠੀ ਹੋਈਆਂ। ਅਗਰ ਉਹ ਸਾਡਾ 128 ਏਕੜ ਵੀ ਹੋਵੇ, 228 ਏਕੜ ਵੀ ਹੋਵੇ, ਤੇ ਉਹ ਸੰਭਾਲ ਸਕਦੇ ਨੇ। ਇਤਨਾ ਇਹਦਾ ਪਰਚੇਜ਼ਰ ਹੈ। ਜਦੋਂ ਖਰੀਦਦੇ ਨੇ ਨਾ ਜੀ, ਤੇ ਉਹ ਟਨਾਂ ਦੇ ਹਿਸਾਬ ਨਾਲ ਉਹਨਾਂ ਇੱਕ ਫੈਕਟਰੀ ਦੇ ਮਾਲ ਜਾਂਦਾ। ਸਾਡਾ ਮਾਲ ਇਸ ਤਰੀਕੇ ਜਿਵੇਂ ਕਿ ਆਟੇ ਦੇ ਵਿੱਚ ਲੂਣ ਹੈ ਜੀ। 28 ਏਕੜ ਇਸ ਤਰੀਕੇ ਹੈ ਕਿ ਜਿਸ ਤਰੀਕੇ ਉਹਨਾਂ ਦੇ ਇੱਕ ਦਿਨ ਦਾ ਵੀ ਪੂਰਾ ਟਾਰਗੇਟ ਨਹੀਂ ਹੈ ਜੀ। ਅੱਛਾ ਅੱਛਾ ਅੱਛਾ। ਹਾਂਜੀ, ਇਹ ਜਿਹੜਾ ਸਿੱਬੀ ਨੂੰ ਤਮਾਕੂ ਆਂਦਾ ਨਾ ਜੀ, ਉਹ ਮਤਲਬ ਕਿ ਟਨਾਂ ਦੇ ਹਿਸਾਬ ਜਦੋਂ ਖਰੀਦ ਕਰਦੇ ਨੇ, ਪੂਰਾ ਮਹੀਨਾ ਸਮਝ ਲਓ ਕਿ ਕਰੋੜ 2-2 ਕਰੋੜ ਦੀ ਇੱਕ ਡੇਲੀ ਦੀ ਖਰੀਦ ਉਹਨਾਂ ਦੀ, ਇੱਕ ਫੈਕਟਰੀ ਦੀ। ਅੱਛਾ ਅੱਛਾ ਅੱਛਾ। ਇਹਦੀ ਲਾਗਤ ਬਹੁਤ ਆ ਜੀ। ਹਾਂਜੀ, ਸਭ ਤੋਂ ਵੱਡਾ ਫਾਇਦਾ ਸਰਵਾਜ ਸਾਹਿਬ ਇਹ ਹੈ ਕਿ ਮਤਲਬ ਕਿ ਬਾਕੀ ਜਿਹੜਾ ਤਮਾਕੂ ਉਹਨਾਂ ਦੇ ਸਿਰਫ ਪੱਤੇ ਮਤਲਬ ਕਿ ਕੰਮ ਆਉਂਦੇ ਨੇ। ਇਹਦੀ ਜਿਹੜੀ ਇਹ ਲੱਕੜੀ ਹੈ, ਸਮਝ ਲਓ ਕਿ ਤੁਹਾਡੀ ਲੱਖ ਰੁਪਏ ਦੀ ਜਾਂ 50,000 ਰੁਪਏ ਦੀ ਕਿੱਲੇ ਦੀ ਲੱਕੜੀ ਹੈ। ਨਹੀਂ, ਉਹ ਤਾਂ ਅੱਗੇ ਨਿਆਜ਼ੀ ਸਾਹਿਬ ਦੱਸਦੇ ਸੀ, ਚਲੋ ਪੱਤਾ ਤੇ ਵੇਚ ਗਿਆ ਉਹਦੇ ਚ ਨਸਵਾਰ ਵਾਸਤੇ, ਤੇ ਲੱਕੜ ਕਾਹਦੇ ਵਾਸਤੇ? ਸਰ ਲੱਕੜ ਇਹਨੂੰ ਪੀਸ ਕੇ ਉਹਦੇ ਵਿੱਚ ਪਾਇਆ ਜਾਂਦਾ ਹੈ, ਆਪਣੇ ਨਸਵਾਰ ਦੇ ਵਿੱਚ। ਅੱਛਾ, ਉਹ ਵੀ ਉਹਦੇ ਵਿੱਚ ਹੀ? ਹਾਂਜੀ, ਉਹਦੇ ਵਿੱਚ ਪਾਇਆ ਜਾਂਦਾ ਹੈ। ਜਿਹੜਾ ਜ਼ਿਆਦਾ ਪੱਤਾ ਹੈ ਨਾ ਜੀ, ਇਹ ਬਾਹਰਲੇ ਮੁਲਕ ਜਾਂਦਾ ਜੀ ਬਣ ਕੇ ਨਾ ਜੀ। ਇਹਦੇ ਪੈਕਟ ਉਹ ਮਤਲਬ ਕਿ ਚੂਨਾ ਲਹਿਦਾ ਹੁੰਦਾ ਹੈ, ਇਹ ਤਮਾਕੂ ਲਹਿਦਾ ਹੁੰਦਾ ਹੈ। ਇਹ ਬੜਾ VIP ਤਮਾਕੂ ਹੈ ਜੀ। ਆਪਾਂ ਜਿਹੜੀ ਨਸਵਾਰ ਮਿਲਦੀ ਖਾਣ ਨੂੰ ਜ਼ਿਆਦਾਤਰ ਲੱਕੜੀ ਪੀਸੀ ਹੁੰਦੀ ਹੈ। ਅੱਛਾ। ਹਾਂਜੀ, ਇਹ ਲੱਕੜੀ ਵਿੱਚ ਕੁੜੱਤਨ ਉਨੀ ਹੁੰਦੀ। ਨਿਆਜ਼ੀ ਸਾਹਿਬ ਬਹੁਤ ਮਿਹਰਬਾਨੀ, ਜਿਉਂਦੇ ਵਾਸਤੇ ਰਹੋ। ਦੇਖੋ, ਅਸੀਂ ਆਪਣੇ ਕਿਸਾਨਾਂ ਨੂੰ ਕੁਝ ਸੁਨੇਹਾ ਦੇਣ ਵਾਸਤੇ ਤੇ ਅਸੀਂ ਕਿਹਾ ਵੀ ਚਲੋ ਯਾਰ ਨਵੀਂ ਸ਼ੈ ਉੱਥੇ ਨਾ ਜਾਂਦਿਆਂ ਦੇਖੀਏ, ਪਤਾ ਹੀ ਨਹੀਂ ਲੱਗਦਾ ਵੀ ਇਹ ਤਮਾਕੂ ਆ। ਅਸੀਂ ਕਿਹਾ ਯਾਰ ਕਿਹੜੀ ਫਸਲ ਆ, ਕੀ ਸ਼ੈ ਲੱਗੀ ਹੋਈ ਆ, ਪੱਤਾ ਇਦਾਂ ਦਾ। ਤੇ ਅਸੀਂ ਆ ਕੇ ਇੱਥੇ ਮਿਲੇ ਆ, ਤੇ ਸਾਨੂੰ ਬੜੀ ਮਾਲੂਮਾਤ, ਸਾਡੇ ਵਾਸਤੇ ਵੀ ਨਵੀਂ ਗੱਲ ਸੀ, ਤੇ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ। ਤੇ ਅਸੀਂ ਗੱਲ ਫਸਲ ਦੀ ਕੀਤੀ ਆ। ਇੱਕ ਕਿਸਾਨ ਦੀ ਫਸਲ ਆ, ਜ਼ਿਮੀਂਦਾਰ ਦੀ ਤਮਾਕੂ ਇੱਕ ਖੇਤ 'ਚ ਫਸਲ ਆ। ਅਸੀਂ ਨਹੀਂ ਕਹਿੰਦੇ ਵੀ ਇਹਦਾ ਕੀ ਬਣੇ ਕੀ ਨਾ ਬਣੇ। ਅਸੀਂ ਤਾਂ ਗੱਲ ਕੀਤੀ ਆ ਕਿਸਾਨ ਦੀ ਫਸਲ ਦੀ। ਬੰਦੇ ਕਹਿਣਗੇ ਯਾਰ ਤੁਸੀਂ ਕਹੀ ਜਾਂਦੇ ਆ ਵੀ ਇਹ ਤਮਾਕੂ ਦੀ ਜਿੰਦਾਬਾਦ ਕਹਿ ਰਹੇ ਆ। ਅਸੀਂ ਤਾਂ ਫਸਲ ਦੀ ਗੱਲ ਕੀਤੀ ਆ ਵੀ ਕਿਸਾਨ ਜਿੰਦਾਬਾਦ ਹੋਵੇ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ, ਜਿੱਥੇ ਰਹੋ ਸੁਖੀ ਰਹੋ ਜੀ। ਬੜੀ ਮਿਹਰਬਾਨੀ।